ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਸ਼ਬਦੋ ਹੀ ਭਗਤ ਜਾਪਦੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜੂਰ ਆਸਾ ਰਾਗ ਅੰਦਰ ਪਾਵਨ ਸ਼ਬਦ ਦੀ ਪ੍ਰਾਰੰਭਤਾ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵਾਹਿਗੁਰੂ ਦੇ ਪਿਆਰੇ ਭਗਤ ਜਨ ਸ਼ਬਦ ਦੁਆਰਾ ਹੀ ਸੰਸਾਰ ਦੇ ਅੰਦਰ ਜਾਣੇ ਜਾਂਦੇ ਹਨ। ਸ਼ਬਦ ਦਾ ਪ੍ਰਤਾਪ ਸ਼ਬਦ ਦੀ ਸ਼ਕਤੀ ਕਰਕੇ ਹੀ ਸੰਸਾਰ ਦੇ ਅੰਦਰ ਵਾਹਿਗੁਰੂ ਦੇ ਪਿਆਰੇ ਭਗਤ ਜਨਾਂ ਦਾ ਪ੍ਰਤਾਪ ਹੁੰਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਸ਼ਬਦ ਨਿਵਾਸ ਕਰ ਜਾਂਦਾ ਹੈ, ਹਿਰਦੇ ਅੰਦਰ ਵਾਹਿਗੁਰੂ ਸ਼ਬਦ ਵਸ ਜਾਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦਾ ਪ੍ਰਤਾਪ ਸਭ ਥਾਵਾਂ ਤੇ ਜਾਣਿਆ ਜਾਂਦਾ ਹੈ। ਭਾਵੇਂ ਕੋਈ ਨੀਵੀਂ ਜਾਤ ਵਿੱਚ ਹੋਵੇ, ਭਾਵੇਂ ਉੱਚੀ ਜਾਤ ਅੰਦਰ, ਗਰੀਬ ਹੋਵੇ ਭਾਵੇਂ ਧਨਵਾਨ ਹੋਵੇ, ਉੱਚੀ ਕੁਲ ਵਿੱਚ ਹੋਵੇ ਚਾਹੇ ਕਿਸੇ ਨੀਵੀਂ ਕੁਲ ਦੇ ਵਿੱਚ ਜਨਮ ਧਾਰਨ ਕੀਤਾ ਹੋਵੇ, ਪਰ ਜੇ ਪਿਆਰ ਸ਼ਰਧਾ ਭਾਵਨਾ ਨਾਲ ਪਰਮੇਸ਼ਰ ਦਾ ਨਾਮ ਜਪਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਹਜੂਰ ਕਹਿੰਦੇ ਹਨ ਉਹਦਾ ਪ੍ਰਤਾਪ ਸਭ ਥਾਵਾਂ ਤੇ ਜਾਣਿਆ ਜਾਂਦਾ ਹੈ। ਲੋਕ ਪਰਲੋਕ ਦੇ ਵਿੱਚ ਉਸ ਜੀਵ ਦੀ ਜੈ ਜੈਕਾਰ ਹੁੰਦੀ ਹੈ ਜੋ ਅਕਾਲ ਪੁਰਖ ਪਰਮਾਤਮਾ ਨੂੰ ਪਿਆਰ ਦੇ ਵਿੱਚ ਭਿੱਜ ਕੇ ਯਾਦ ਕਰਦਾ ਹੈ। ਹਜੂਰ ਦਾ ਗੁਰਬਾਣੀ ਅੰਦਰ ਪਾਵਨ ਮੁਖ ਵਾਕ ਹੈ, ਜਿਸ ਨੀਚ ਕੋ ਕੋਈ ਨ ਜਾਣੈ, ਨਾਮ ਜਪਤ ਉਹ ਚਾਹੋਂ ਕੁੰਟ ਮਾਨੈ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹ ਜੀਵ ਅੰਤ ਸਮੇਂ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹ ਵਾਹਿਗੁਰੂ ਦਾ ਪਿਆਰਾ ਜਨ ਪਿਆਰ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਨ ਵਾਲਾ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਐਸੀ ਮਹਾਨ ਸ਼ਕਤੀ ਹੈ ਪਰਮੇਸ਼ਰ ਦੇ ਨਾਮ ਅੰਦਰ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਹਜੂਰ ਫਰਮਾਉਂਦੇ ਹਨ, ਸ਼ਬਦਾ ਹੋਈ ਭਗਤ ਜਾਪਦੇ। ਕਹਿੰਦੇ ਵਾਹਿਗੁਰੂ ਦੀ ਸ਼ਬਦ ਦੁਆਰਾ ਹੀ ਪਰਮੇਸ਼ਰ ਦੇ ਪਿਆਰੇ ਭਗਤ ਜਨ ਜਾਣੇ ਜਾਂਦੇ ਆ। ਜਿੱਥੇ ਵੀ ਕਿਤੇ ਵਾਹਿਗੁਰੂ ਦੇ ਪਿਆਰਿਆਂ ਨੂੰ ਕੋਈ ਜਾਣਦਾ ਹੈ, ਸ਼ਬਦ ਦੇ ਅਭਿਆਸ ਕਰਕੇ ਹੀ ਜਾਣਦਾ ਹੈ। ਕੋਈ ਵੀ ਸੰਸਾਰ ਦੇ ਇੱਧਰ ਬੰਦਗੀ ਕਰਨ ਵਾਲਾ ਸਤਿਪੁਰਸ਼ ਹੈ, ਸੰਤ ਹੈ, ਗੁਰਮੁਖ ਹੈ, ਭਗਤ ਹੈ, ਪਰਮੇਸ਼ਰ ਦਾ ਪਿਆਰਾ ਬ੍ਰਹਮ ਬੇਤਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦਾ ਅਭਿਆਸ ਕਰਨੇ ਕਰਕੇ ਹੀ ਸਭ ਥਾਵਾਂ ਤੇ ਜਾਣਿਆ ਜਾਂਦਾ ਹੈ।
ਸ਼ਬਦ ਦਾ ਅਭਿਆਸੀ ਹੀ ਵਾਹਿਗੁਰੂ ਦਾ ਪਿਆਰਾ ਭਗਤ ਜਨ, ਸਭ ਥਾਵਾਂ ਤੇ ਪ੍ਰਤਾਪ ਵਾਲਾ ਜਾਣੀਦਾ ਹੈ। ਜਿਨ ਕੀ ਬਾਣੀ ਸੱਚੀ ਹੋਏ, ਜਿਨ੍ਹਾਂ ਦੀ ਰਸਨਾ ਤੋਂ ਨਿਕਲੀ ਹੋਈ ਬਾਣੀ, ਨਿਕਲੇ ਹੋਏ ਪ੍ਰਵਚਨ ਬੋਲ ਸੱਚੇ ਹੁੰਦੇ ਹਨ। ਕਦੇ ਵੀ ਸਾਧ ਸੰਗਤ ਜੀ ਵਾਹਿਗੁਰੂ ਦੇ ਪਿਆਰਿਆਂ ਦੇ ਬਚਨਾਂ ਨੂੰ ਕੋਈ ਟਾਲ ਨਹੀਂ ਸਕਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਐਸੇ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ ਆਪਣੀ ਰਸਨਾ ਤੋਂ ਬਚਨ ਵੀ ਐਸੇ ਕਰਦੇ ਹੈ ਕਿ ਜੋ ਕਦੇ ਵੀ ਸਾਧ ਸੰਗਤ ਜੀ ਝੂਠੇ ਨਹੀਂ ਹੁੰਦੇ। ਆਉਣ ਵਾਲਾ ਸਮਾਂ ਦੇਖ ਕਰਕੇ ਹੀ ਆਪਣੀ ਰਸਨਾ ਤੋਂ ਬਚਨ ਉਚਾਰਨ ਕਰਦੇ ਹਨ। ਸੋ ਪੁੱਲਹਿ ਜੋ ਪੇਖਹਿ ਆਖੀ, ਜੋ ਆਪਣੀਆਂ ਅੱਖਾਂ ਦੇ ਨਾਲ ਬ੍ਰਹਮ ਦ੍ਰਿਸ਼ਟੀ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਤਿਨਾਂ ਨੇ ਦੇਖਿਆ ਹੁੰਦਾ, ਉਹ ਆਪਣੀ ਮੁਬਾਰਕ ਰਸਨਾ ਤੋਂ ਬਚਨ ਕਹਿੰਦੇ ਹਨ। ਔਰ ਇਸ ਲਈ ਗਰੀਬ ਨਵਾਜ ਮਹਾਰਾਜ ਕਹਿੰਦੇ ਉਹਨਾਂ ਦੇ ਬਚਨ ਸਦਾ ਹੀ ਸੱਚ ਹੁੰਦੇ ਹੈ। ਵਾਹਿਗੁਰੂ ਦੇ ਪਿਆਰੇ ਭਗਤ ਜਨਾਂ ਦੇ ਬਚਨਾਂ ਨੂੰ ਕੋਈ ਟਾਲ ਨਹੀਂ ਸਕਦਾ, ਕੋਈ ਝੁਠਲਾ ਨਹੀਂ ਸਕਦਾ। ਇੰਨਾ ਬਲ ਪ੍ਰਮਾਤਮਾ ਨੇ ਉਹਨਾਂ ਦੇ ਬਚਨਾਂ ਵਿੱਚ ਪਾ ਦਿੱਤਾ ਹੈ। ਹਜੂਰ ਦਾ ਗੁਰਬਾਣੀ ਵਿੱਚ ਫਰਮਾਨ ਹੈ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗਿਰ ਕਹਿੰਦੇ ਨੇ ਪਹਾੜ ਨੂੰ, ਬਸਦਾ ਕਿਹਾ ਜਾਂਦਾ ਹੈ ਧਰਤੀ ਨੂੰ। ਕਹਿੰਦੇ ਹਨ ਧਰਤੀ ਇੱਧਰ ਦੀ ਉੱਧਰ ਹੋ ਜਾਵੇ, ਪਹਾੜ ਵੱਡੇ ਵੱਡੇ ਇੱਧਰ ਦੇ ਉੱਧਰ ਹੋ ਜਾਣ, ਤਤ ਭਾਵੇਂ ਬਦਲ ਜਾਣ, ਪਰ ਜੋ ਸਾਧੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਹੈ ਉਹਨੂੰ ਕੋਈ ਟਾਲ ਨਹੀਂ ਸਕਦਾ। ਦੇਰ ਜ਼ਰੂਰ ਲੱਗ ਸਕਦੀ ਹੈ, ਕੋਈ ਸਮਾਂ ਜ਼ਰੂਰ ਲੱਗ ਸਕਦਾ ਹੈ, ਪਰ ਵਾਹਿਗੁਰੂ ਦੇ ਪਿਆਰਿਆਂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਮਹਾਰਾਜ ਕਹਿੰਦੇ ਜ਼ਰੂਰ ਪਰ ਜ਼ਰੂਰ ਅਵੱਛ ਪੂਰਾ ਹੋਣਾ ਹੀ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਭਗਤ ਮੁਖ ਹੈ ਤੇ ਬੋਲਤੇ ਸੇ ਬਚਨ ਹੋ ਬੰਦੇ। ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਜਨ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ, ਉਹ ਬਚਨ ਜ਼ਰੂਰ ਪਰ ਜ਼ਰੂਰ ਪੂਰੇ ਹੋ ਜਾਂਦੇ ਹਨ। ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਭਾਈ ਰਾਮ ਕੋਇਰ ਜੀ ਰਮਦਾਸ ਨਗਰ ਦੇ ਵਿੱਚ ਰਹਿੰਦੇ ਨੇ। ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਮੰਚ ਦੇ ਵਿੱਚੋਂ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕਰਕੇ ਤਿਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ ਸੀ, ਪਰ ਪਹਿਲਾ ਨਾਮ ਭਾਈ ਰਾਮ ਕੋਇਰ ਜੀ ਸੀਗਾ। ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਦੀ ਦਾਤ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਹ ਦਾਤ ਪ੍ਰਾਪਤ ਕੀਤੀ ਹੈ, ਔਰ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਨ। ਐਸੀ ਉੱਚੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ ਕਿ ਜੋ ਵੀ ਆਪਣੀ ਰਸਨਾ ਤੋਂ ਬਚਨ ਕਹਿੰਦੇ ਨੇ ਉਹ ਅਟਲ ਪੂਰਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਇੱਕ ਵਾਰ ਕਿਸੇ ਪ੍ਰੇਮੀ ਨੇ ਆਪਣੇ ਪਿਤਾ ਦੇ ਨਿਮਿਤ ਜੋ ਦੁਸਹਿਰੇ ਦਾ ਪ੍ਰੋਗਰਾਮ, ਬਰਸੀ ਦਾ ਪ੍ਰੋਗਰਾਮ ਮਨਾਇਆ ਜਾਂਦਾ ਹੈ, ਘਰ ਦੇ ਵਿੱਚ ਕੀਤਾ ਹੈ, ਤੇ ਭਾਈ ਰਾਮ ਕੋਇਰ ਜੀ ਨੂੰ ਬੇਨਤੀ ਕਰਕੇ ਘਰ ਵਿੱਚ ਪ੍ਰਸ਼ਾਦਾ ਛਕਣ ਦੇ ਵਾਸਤੇ ਬੁਲਾਇਆ। ਬੜੇ ਸੋਹਣੇ ਢੰਗ ਦੇ ਨਾਲ, ਬੜੇ ਪਿਆਰ ਤੇ ਭਾਵਨਾ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ। ਬੜੀ ਸ਼ਰਧਾ ਭਾਵਨਾ ਦੇ ਨਾਲ ਭਾਈ ਰਾਮ ਕੋਇਰ ਜੀ ਨੂੰ ਪ੍ਰਸ਼ਾਦਾ ਛਕਾਇਆ। ਬਾਅਦ ਵਿੱਚ ਜਦੋਂ ਅਰਦਾਸ ਕਰਨੀ ਸੀ ਤੇ ਭਾਈ ਰਾਮ ਕੋਇਰ ਜੀ ਪੁੱਛਣ ਲੱਗੇ, ਭਲਿਓ ਅਰਦਾਸ ਕਿਸ ਵਾਸਤੇ, ਕਿਸ ਨਾਮ ਦੀ ਕਰਨੀ ਹੈ? ਤੇ ਅੱਗੋਂ ਕਹਿਣ ਲੱਗੇ ਕਿ ਮਹਾਤਮਾ ਜੀ, ਇਹ ਮਹਾਂਪੁਰਸ਼ੋ, ਕਿ ਮੇਰਾ ਪਿਤਾ ਚੜ੍ਹਾਈ ਕਰ ਗਿਆ ਸੀ, ਉਹਨਾਂ ਦੀ ਮ੍ਰਿਤੂ ਹੋ ਗਈ ਸੀ, ਇਸ ਕਰਕੇ ਉਹਨਾਂ ਦੇ ਨਿਮਿਤ ਅਸਾਂ ਨੇ ਲੰਗਰ ਪ੍ਰਸ਼ਾਦ ਕੀਤਾ ਹੈ। ਤੇ ਸਾਧ ਸੰਗਤ ਜੀ, ਪਕਵਾਨ ਬੜੇ ਸਵਾਦਿਸ਼ਟ ਲੱਗੇ ਤੇ ਸੁਭਾਵਿਕ ਹੀ ਆਪਣੀ ਰਸਨਾ ਤੋਂ ਇਹ ਬੋਲ ਕਹਿ ਦਿੱਤੇ ਅਰਦਾਸ ਕਰਦਿਆਂ ਹੋਇਆਂ ਕਿ ਨਿੱਤ ਇੱਦਾਂ ਦੇ ਇਹ ਜਿਹੜੇ ਸਰਾਧ ਆਦਿਕ ਹੈ, ਇਹ ਵਰਸੀ ਦੇ ਸਮਾਗਮ ਹੁੰਦੇ ਰਹਿਣ। ਜਦੋਂ ਇਹ ਵਚਨ ਕੀਤਾ ਤੇ ਸਾਧ ਸੰਗਤ ਜੀ, ਦੇਰ ਨਾ ਹੋਈ, ਹਰ ਰੋਜ਼ ਕਿਸੇ ਨਾ ਕਿਸੇ ਉਹ ਜੀਵ ਨੇ, ਕਿਸੇ ਨੇ ਮ੍ਰਿਤਕ ਹੋ ਜਾਣਾ, ਕਿਸੇ ਦੀ ਚੜ੍ਹਾਈ ਹੋ ਜਾਣੀ, ਚੜ੍ਹਾਈ ਕਰ ਜਾਣੀ, ਕਿਸੇ ਨਾ ਕਿਸੇ ਦੀ ਮੌਤ ਹਰ ਰੋਜ਼ ਹੋਣੀ ਸ਼ੁਰੂ ਹੋ ਗਈ। ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਪਕਵਾਨ ਭਾਈ ਰਾਮ ਕੋਇਰ ਜੀ ਨੂੰ ਤਿੰਨਾਂ ਨੇ ਬੁਲਾ ਕਰਕੇ ਛਕਾਉਣੇ, ਅਰਦਾਸ ਕਰਾਉਣੀ। ਉਹਨਾਂ ਨੇ ਇਸੇ ਤਰ੍ਹਾਂ ਹੀ ਮੁਖ ਤੋਂ ਜਿਹੜਾ ਬਚਨ ਕੀਤਾ ਸੀ ਪੂਰਾ ਹੋ ਗਿਆ। ਤੇ ਸਾਧ ਸੰਗਤ ਜੀ, ਰਮਦਾਸ ਛੋਟਾ ਜਿਹਾ ਨਗਰ ਸੀ ਉਸ ਸਮੇਂ, ਤੇ ਜਿਹੜੇ ਸਿਆਣੇ ਕੋਈ ਸੂਝਵਾਨ ਬਜ਼ੁਰਗ ਸਨ, ਤਿੰਨਾਂ ਨੇ ਵਿਚਾਰ ਕੀਤੀ, ਕਹਿੰਦੇ ਕਿ ਸਾਡੇ ਤੋਂ ਜ਼ਰੂਰ ਕੋਈ ਨਾ ਕੋਈ ਕੋਤਾਹੀ ਹੋ ਗਈ ਹੈ। ਕਿਸੇ ਬੰਦਗੀ ਕਰਨ ਵਾਲੇ ਸਤਿਪੁਰਸ਼ ਦਾ ਜਾਂ ਤਾਂ ਸਾਡੇ ਤੋਂ ਨਿਰਾਦਰ ਹੋਇਆ
ਜਾਂ ਕੋਈ ਭਾਰੀ ਗੁਨਾਹ ਵੱਡਾ ਪਾਪ ਹੋਏ ਜਿਸ ਕਰਕੇ ਸਾਰੇ ਨਗਰ ਨੂੰ ਸਾਨੂੰ ਝੱਲਣਾ ਪੈ ਰਿਹਾ ਹੈ, ਸਾਨੂੰ ਦੁਖੀ ਹੋਣਾ ਪੈ ਰਿਹਾ। ਕੋਈ ਨਾ ਕੋਈ ਪਰਿਵਾਰ ਦਾ ਜੀਅ ਮਰਦਾ ਹੀ ਜਾ ਰਿਹਾ ਹੈ, ਮਰਦਾ ਹੀ ਜਾ ਰਿਹਾ ਹੈ। ਛੋਟਾ ਜਿਹਾ ਨਗਰ ਸੀ ਤੇ ਬਹੁਤ ਸਾਰੇ ਲੋਕ ਮਰਨੇ ਸ਼ੁਰੂ ਹੋ ਗਏ। ਤੇ ਫਿਰ ਸਿਆਣੇ ਪੁਰਸ਼ਾਂ ਨੇ ਵਿਚਾਰ ਕਰਕੇ ਨਾ ਭਾਈ ਰਾਮ ਕੌਰ ਜੀ ਦੇ ਪਾਸ ਆਵਣਾ ਕੀਤਾ। ਕਿਸੇ ਦਾ ਵਿਆਹ ਸੀ ਤੇ ਫਿਰ ਬਹੁਤ ਤਰ੍ਹਾਂ ਤਰ੍ਹਾਂ ਦੇ ਚੰਗੇ ਸੋਹਣੇ ਢੰਗ ਦੇ ਨਾਲ, ਬੜੇ ਪਿਆਰ ਭਾਵਨਾ ਦੇ ਨਾਲ ਲੰਗਰ ਪ੍ਰਸ਼ਾਦ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ। ਤੇ ਆ ਕੇ ਭਾਈ ਰਾਮ ਕੌਰ ਜੀ ਨੂੰ ਬੇਨਤੀ ਕੀਤੀ। ਜਦੋਂ ਸਾਧ ਸੰਗਤ ਜੀ ਸਾਰਾ ਕਾਰਜ ਹੋ ਗਿਆ, ਲੰਗਰ ਪ੍ਰਸ਼ਾਦ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਾਏ, ਤੇ ਭਾਈ ਰਾਮ ਕੌਰ ਜੀ ਦੀ ਪੁੱਛਣ ਲੱਗੇ ਕਿ ਅਰਦਾਸ ਕਾਹਦੀ ਕਰਨੀ ਹੈ। ਛਕਣ ਤੋਂ ਬਾਅਦ ਅਰਦਾਸ ਕਰਦੇ ਹਨ ਗੁਰਸਿੱਖ, ਪਹਿਲਾਂ ਵੀ ਤੇ ਸਮਾਪਤੀ ਤੋਂ ਬਾਅਦ ਵੀ। ਭਾਈ ਸਾਹਿਬ ਜੀ ਕਹਿਣ ਲੱਗੇ, ਸਿੱਖੋ ਅਰਦਾਸ ਕਿਸ ਵਾਸਤੇ ਕਰਨੀ ਹੈ। ਤੇ ਉਹ ਨਗਰ ਦੇ ਜਿਹੜੇ ਲੋਕ ਸਨ ਉਹਨਾਂ ਨੇ ਕਿਹਾ ਜੀ, ਕਹਿੰਦੇ ਜੀ ਸਾਡੇ ਘਰ ਦੇ ਵਿੱਚ ਵਿਆਹ ਸੀ ਪੁੱਤਰ ਦਾ, ਤੇ ਇਸ ਕਰਕੇ ਇਹ ਲੰਗਰ ਪ੍ਰਸ਼ਾਦ ਆਪ ਜੀ ਨੂੰ ਛਕਾਇਆ ਖੁਸ਼ੀ ਦੇ ਵਜੋਂ। ਤੇ ਉਹਨਾਂ ਸੁਭਾਵਿਕ ਹੀ ਬਚਨ ਕਰ ਦਿੱਤਾ ਕਿ ਵਿਆਹ ਕਾਰਜ ਹੁੰਦੇ ਰਹਿਣ ਇਸ ਨਗਰ ਦੇ ਵਿੱਚ। ਤੇ ਸਾਧ ਸੰਗਤ ਹਰ ਰੋਜ਼ ਕੋਈ ਨਾ ਕੋਈ ਵਿਆਹ ਹੁੰਦਾ। ਫਿਰ ਇਉਂ ਉਸ ਰਮਦਾਸ ਨਗਰ ਦੀ ਜਿਹੜੀ ਵਸੋਂ ਸੀ ਵੱਧ ਗਈ। ਭਾਈ ਰਾਮ ਕੌਰ ਜੀ ਦੀ ਸੁਭਾਵਿਕ ਹੀ ਰਸਨਾ ਤੋਂ ਬਚਨ ਕਰਨ ਦੇ ਨਾਲ, ਕਿਉਂਕਿ ਬ੍ਰਹਮ ਗਿਆਨੀ ਸਨ, ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸਨ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਨੇ, ਸ਼ਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਜਿਨ੍ਹਾਂ ਦੀ ਰਸਨਾ ਤੋਂ ਨਿਕਲੀ ਹੋਈ ਬਾਣੀ, ਨਿਕਲੇ ਹੋਏ ਜੋ ਪ੍ਰਵਚਨ ਬੋਲ ਹਨ, ਸਦਾ ਹੀ ਸੱਚ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਉਹ ਜਾਣੋ ਕਿ ਸ਼ਬਦ ਕਰਕੇ ਹੀ ਸੰਸਾਰ ਦੇ ਅੰਦਰ ਜਾਣੇ ਜਾਂਦੇ ਹਨ। ਸ਼ਬਦ ਕਰਕੇ ਹੀ ਵਾਹਿਗੁਰੂ ਦਾ ਅਭਿਆਸ ਕਰਨੇ ਕਰਕੇ ਹੀ ਤਿਨਾਂ ਨੂੰ ਇਹ ਪ੍ਰਤਾਪ ਪ੍ਰਾਪਤ ਹੋਇਆ, ਜਿਸ ਕਰਕੇ ਜੋ ਵੀ ਆਪਣੀ ਰਸਨਾ ਤੋਂ ਬਚਨ ਕਰਦੇ ਪੂਰਾ ਹੁੰਦਾ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾ ਊਹਾ ਸੱਚ ਹੋਵੇ। ਲੋਕ ਪਰਲੋਕ ਦੇ ਵਿੱਚ ਉਹ ਬਚਨ ਸੱਚਾ ਹੁੰਦਾ। ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਇਹ ਗੁਰਸਿੱਖੋ, ਐਸਾ ਵਾਹਿਗੁਰੂ ਦੇ ਭਗਤ ਜਨਾਂ ਦਾ ਪ੍ਰਤਾਪ ਹੁੰਦਾ। ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦਾ ਜੋ ਸਾਧ ਸੰਗਤ ਜੀ ਪਾਵਨ ਅਸਥਾਨ ਬਣਿਆ ਹੋਇਆ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਸ। ਬਾਹਰ ਵਾਰ ਜਦੋਂ ਆਈਏ ਤੇ ਬਾਬਾ ਅਟਲ ਰਾਏ ਜੀ ਦੀ ਯਾਦ ਦੇ ਵਿੱਚ ਪਾਵਨ ਅਸਥਾਨ ਬਣਿਆ। ਉਸੇ ਹੀ ਥਾਂ ਤੇ ਸਾਧ ਸੰਗਤ ਜੀ ਆਪਣੇ ਹਾਣੀਆਂ ਦੇ ਨਾਲ ਖੇਡਦੇ ਸਨ। ਤੇ ਸ਼ਾਮ ਦਾ ਸਮਾਂ ਸੀ। ਜੋ ਖੱਤਰੀਆਂ ਦਾ ਮੁੰਡਾ ਸੀ ਸਾਧ ਸੰਗਤ ਜੀ, ਜਿਹਦਾ ਨਾਮ ਭਾਈ ਮੋਹਨ ਇਤਿਹਾਸ ਅੰਦਰ ਜ਼ਿਕਰ ਆਇਆ। ਰਾਤ ਦੇ ਸਮੇਂ ਕਹਿੰਦੇ ਕਿ ਜਦੋਂ ਰਾਤ ਹਨੇਰਾ ਹੋ ਗਿਆ ਤੇ ਕਹਿਣ ਲੱਗੇ ਕਿ ਤੇਰੇ ਸਿਰ ਬਾਜੀ ਕੱਲ੍ਹ ਨੂੰ ਆ ਕਰਕੇ ਦੇਣੀ। ਤੇ ਸੱਪ ਲੜ ਕੇ ਮੌਤ ਹੋ ਗਈ। ਜਦੋਂ ਖੇਡ ਦਾ ਸਮਾਂ ਹੋਇਆ ਨਾ ਪਹੁੰਚੇ ਤੇ ਬਾਬਾ ਅਟਲ ਰਾਏ ਜੀ ਹੱਥ ਵਿੱਚ ਖੁੰਡੀ ਫੜੀ ਹੋਈ ਸੀ, ਜਾਗ ਕਰਕੇ ਗਲ ਵਿੱਚ ਪਾ ਕੇ ਕਹਿਣ ਲੱਗੇ ਕਿ ਮੋਹਨ ਉੱਠ, ਤੇਰੀ ਸਿਰ ਬਾਜੀ ਰਹਿੰਦੀ ਹੈ, ਤੂੰ ਬਾਜੀ ਦੇਣੀ ਆ ਕਰਕੇ। ਤੇ ਮੁੱਖ ਵਿੱਚ ਸਾਧ ਸੰਗਤ ਜੀ ਆਪਣੇ ਮੁੱਖ ਤੋਂ ਵਾਹਿਗੁਰੂ ਸ਼ਬਦ ਕੰਨ ਲਾਗੇ ਜਾਗ ਕਰਕੇ ਉਚਾਰਨ ਕੀਤਾ। ਤੇ ਉਸੇ ਸਮੇਂ ਭਾਈ ਮੋਹਨ ਉੱਠ ਕਰਕੇ ਬੈਠ ਗਿਆ ਸੀ। ਮਹਾਰਾਜ ਹਜ਼ੂਰ ਕਹਿੰਦੇ ਹਨ ਕਿ ਵਾਹਿਗੁਰੂ ਦੇ ਪਿਆਰੇ ਜੋ ਵੀ ਆਪਣੀ ਰਸਨਾ ਤੋਂ ਬਚਨ ਕਰਦੇ ਆ ਨਾ, ਉਹ ਅਟਲ ਪੂਰਾ ਹੋ ਜਾਂਦਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਮਰਿਆ ਹੋਇਆਂ ਨੂੰ ਵੀ ਜਿਉਂਦੇ ਕਰਨ ਦੀ ਸਮਰੱਥਾ ਰੱਖਦੇ ਆ ਪਰਮੇਸ਼ਰ ਦੇ ਪਿਆਰੇ ਜਨ, ਜਿਨ੍ਹਾਂ ਦੀ ਚਿੱਤ ਬਿਰਤੀ ਹਰ ਸਮੇਂ ਪਰਮਾਤਮਾ ਦੀ ਵੀ ਜੁੜੀ ਰਹਿੰਦੀ ਹੈ। ਹਰ ਸਮੇਂ ਪਰਮਾਤਮਾ ਦੇ ਚਰਨਾਂ ਦੇ ਵੀ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ, ਉਹ ਜੋ ਵੀ ਆਪਣੀ ਰਸਨਾ ਤੋਂ ਬਚਨ ਕਰ ਦਿੰਦੇ ਪੂਰਾ ਹੁੰਦਾ। ਮਹਾਰਾਜ ਕਹਿੰਦੇ ਤਿਨ ਕੀ ਬਾਣੀ ਸੱਚੀ ਹੋਏ। ਹੇ ਜੀਵ, ਤਿਨਾਂ ਦੀ ਬੋਲ ਬਾਣੀ, ਤਿਨਾਂ ਦੇ ਬਚਨ ਸਦਾ ਹੀ ਸੱਚ ਹੁੰਦੇ ਹਨ। ਵਿੱਚ ਹੋ ਆਪ ਗਿਆ ਨਾਉ ਮੰਨਿਆ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ, ਉਹਨਾਂ ਦਾ ਅੰਤਸ਼ਕਰਨ ਵਿੱਚੋਂ ਆਪਾ ਭਾਵ ਚਲਾ ਗਿਆ ਹੈ। ਹੰਕਾਰ ਆਪਣਤ ਉਹਨਾਂ ਦੀ ਮਿਟ ਗਈ ਹੈ, ਹੰਕਾਰ ਤੋਂ ਰਹਿਤ ਹੋ ਗਏ ਹਨ। ਜਿਨ੍ਹਾਂ ਨੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਮੋਲਕ ਨਾਮ ਦੀ ਦਾਤ ਹਿਰਦੇ ਅੰਦਰ ਵਸਾ ਲਈ ਹੈ। ਅਥਵਾ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਵਿੱਚੋਂ ਅੰਤਸ਼ਕਰਨ ਦੇ ਵਿੱਚੋਂ ਆਪਾ ਭਾਵ ਅਭਾਵ ਹੋ ਗਿਆ,
ਤਿਨਾਂ ਨੇ ਹੀ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ। ਜਦੋਂ ਤੱਕ ਮਨੁੱਖ ਹੰਕਾਰੀ ਹੁੰਦਾ ਉਦੋਂ ਤੱਕ ਸੰਸਾਰ ਦੀ ਮਨੌਤ ਕਰਦਾ ਹੈ, ਧਨ ਪਦਾਰਥਾਂ ਦਾ ਮੰਨਣ ਕਰਦਾ ਹੈ, ਦੇਵੀ ਦੇਵਤਿਆਂ ਦਾ ਮੰਨਣ ਕਰਦਾ ਹੈ, ਪੂਜਣ ਕਰੀ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਜਦੋਂ ਹੰਕਾਰ ਚਲਾ ਜਾਂਦਾ ਹੈ ਫਿਰ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਹੈ, ਫਿਰ ਵਾਹਿਗੁਰੂ ਦੇ ਨਾਮ ਨੂੰ ਹੀ ਸਭ ਕੁਝ ਮੰਨਦਾ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੁਝ ਵੀ ਮੇਰੇ ਨਾਲ ਨਿਭਣ ਵਾਲਾ ਨਹੀਂ ਹੈ। ਜਿਨ੍ਹਾਂ ਦਾ ਆਪਾ ਭਾਵ ਅਭਾਵ ਹੋ ਗਿਆ, ਹਜੂਰ ਕਹਿੰਦੇ ਤਿਨਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਮਨ ਕਰਕੇ ਮੰਨਿਆ ਹੈ। ਸੱਚ ਮਿਲਾਵਾ ਹੋਏ। ਤਿਨਾਂ ਦਾ ਸੱਚ ਸਰੂਪ ਦੇ ਵਿੱਚ ਫਿਰ ਮਿਲਾਪ ਹੋ ਗਿਆ ਪਰਮੇਸ਼ਰ ਦੇ ਨਾਮ ਨੂੰ ਮੰਨਣ ਦੇ ਕਰਕੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁੱਖ ਵਾਕ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਸਭ ਨੂੰ ਯਾਦ ਵੀ ਹੋਵੇਗਾ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿਖ। ਮਹਾਰਾਜ ਸਾਹਿਬ ਜੀ ਕਹਿੰਦੇ ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਉਹ ਮੁਕਤੀ ਦਾ ਦੁਆਰਾ, ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰ ਲੈਂਦੇ ਹਨ। ਫਿਰ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦੇ ਹਨ, ਆਪਣੇ ਸੰਗੀਆਂ ਸਾਥਾਂ ਦਾ ਵੀ ਸੁਧਾਰ ਕਰ ਲੈਂਦੇ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਆਪ ਵੀ ਤਰ ਜਾਂਦੇ ਨੇ ਸੰਸਾਰ ਸਾਗਰ ਤੋਂ ਤੇ ਆਪਣੇ ਪਿਆਰੇ ਸੰਗੀ ਸਾਥੀਆਂ ਨੂੰ ਵੀ ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਤਾਰ ਲੈਂਦੇ ਹੈ। ਐਸਾ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨ ਦਾ ਪ੍ਰਤਾਪ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਦੇ ਸਰੂਪ ਦੇ ਵਿੱਚ ਮਿਲ ਗਏ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਕੇ ਆਪਾ ਭਾਵ ਹੰਕਾਰ ਦੂਰ ਕਰ ਲਿਆ ਹੈ। ਹਰ ਹਰ ਨਾਮ ਜਨ ਕੀ ਪਤ ਹੋਏ। ਹਰੀ ਪਰਮੇਸ਼ਰ ਦੇ ਨਾਮ ਦੀ ਜਿਹੜੀ ਵਡਿਆਈ ਹੈ, ਵਾਹਿਗੁਰੂ ਦੇ ਪਿਆਰਿਆਂ ਦੀ ਸੱਚੀ ਸੋਭਾ ਤੇ ਪਰਮੇਸ਼ਰ ਦੇ ਨਾਮ ਕਰਕੇ ਹੀ ਤਿਨਾਂ ਨੂੰ ਸੱਚੀ ਪਤ ਇੱਜ਼ਤ ਪ੍ਰਾਪਤ ਹੁੰਦੀ ਹੈ। ਜੋ ਵਾਹਿਗੁਰੂ ਦੇ ਨਾਮ ਕਰਕੇ ਮਹਾਰਾਜ ਕਹਿੰਦੇ ਪਤ ਇੱਜ਼ਤ ਪ੍ਰਾਪਤ ਹੁੰਦੀ ਹੈ, ਉਹ ਸੰਸਾਰ ਦੇ ਕਿਸੇ ਵੀ ਹੋਰ ਰੁਤਬੇ ਜਾਂ ਕਿਸੇ ਤਖਤ ਤੇ ਬੈਠ ਕਰਕੇ ਵੀ ਨਹੀਂ ਪ੍ਰਾਪਤ ਹੋ ਸਕਦੀ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਮੰਨਣ ਕੀਤਾ, ਹਰ ਹਰ ਨਾਮ ਜਨ ਕੀ ਪਤ ਹੋਏ। ਜੋ ਹਰੇ ਪਰੇ ਕਰਨ ਵਾਲਾ ਪਰਮੇਸ਼ਰ ਜੀ ਦਾ ਸੱਚਾ ਨਾਮ ਹੈ, ਪਰਮਾਤਮਾ ਦੇ ਨਾਮ ਕਰਕੇ ਹੀ ਵਾਹਿਗੁਰੂ ਦੇ ਪਿਆਰਿਆਂ ਦੀ ਸੱਚੀ ਪਤ ਇੱਜ਼ਤ ਹੋ ਰਹੀ ਹੈ। ਲੋਕ ਪਰਲੋਕ ਦੇ ਵਿੱਚ ਤਿਨਾਂ ਨੂੰ ਸੱਚੀ ਪਤ ਮਿਲ ਰਹੀ ਹੈ। ਸਾਫਲ ਤਿਨਾਂ ਕਾ ਜਨਮ ਹੈ। ਤਿਨਾਂ ਵਾਹਿਗੁਰੂ ਦੇ ਪਿਆਰੇ ਜਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਮਨੁੱਖਾ ਜੀਵਨ ਸਫਲਾ ਹੋ ਗਿਆ ਹੈ। ਕਿਉਂਕਿ ਹਰ ਕਿਸੇ ਮਨੁੱਖ ਦਾ ਜੀਵਨ ਸਫਲ ਥੋੜਾ ਹੁੰਦਾ ਹੈ। ਸਾਧ ਸੰਗਤ ਜੀ, ਜ਼ਿੰਦਗੀ ਭਰ ਮਨੁੱਖ ਪਾਪ ਕਰਮ ਕਰਦਾ ਰਹੇ, ਭਾਵੇਂ ਅਮੋਲਕ ਦੇਹੀ ਇਹ ਮਾਨਸ ਜੀਵਨ ਦੀ ਪ੍ਰਾਪਤੀ ਹੋਈ ਹੈ, ਪਰ ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾਂ, ਸੇਵਾ ਸਿਮਰਨ ਤੋਂ ਬਿਨਾਂ ਕਦਾਚਿਤ ਵੀ ਇਹ ਜੀਵ ਆਪਣੇ ਜੀਵਨ ਦੀ ਸਫਲਤਾ ਨਹੀਂ ਬਣਾ ਸਕਦਾ। ਸਤਿਗੁਰੂ ਜੀ ਦਾ ਬਚਨ ਹੈ, ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਜੋ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਜਸ ਉਚਾਰਨ ਕਰਦਾ, ਉਹਦਾ ਆਇਆ ਹੋਇਆ ਸੰਸਾਰ ਦੇ ਅੰਦਰ ਸਫਲਾ ਹੋ ਜਾਂਦਾ ਹੈ। ਤੈਨ ਮਨ ਸਭ ਕੋਏ। ਤਿਨਾਂ ਨੂੰ ਫਿਰ ਹਰ ਕੋਈ ਮੰਨਦਾ, ਜਿਨ੍ਹਾਂ ਦੀ ਜੀਵਨ ਦੀ ਸਫਲਤਾ ਹੋ ਜਾਂਦੀ, ਜੋ ਲੋਕ ਪਰਲੋਕ ਸਵਾਰ ਲੈਂਦੇ ਆ। ਭਾਵੇਂ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਲਾਲਚ ਦੇਖ ਕਰਕੇ ਆਪਣੀ ਮਨੌਤ ਕਰਾਉਣ ਦਾ ਵੀ ਯਤਨ ਕੀਤਾ ਜਾਂਦਾ ਹੈ। ਕਈ ਜਿਹੜੇ ਭੇਖਧਾਰੀ ਸੰਸਾਰ ਦੇ ਅੰਦਰ ਝੂਠਾ ਲਿਬਾਸ ਧਾਰਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਲੈਂਦੇ ਆ। ਅਸੀਂ ਭੋਲੇ ਭਾਲੇ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ, ਬਹੁਤੀ ਚਮਕ ਦਮਕ ਦੇਖ ਕਰਕੇ ਕਿ ਬੜੇ ਲੋਕਾਂ ਦੀ ਗਿਣਤੀ ਇਹਨਾਂ ਦੇ ਪਾਸ ਆਉਂਦੀ ਹੈ। ਬੜੇ ਚੇਲੇ ਚਾਟੜੇ ਦਾਸ ਇਹਨਾਂ ਦੇ ਪਾਸ ਆ ਕਰਕੇ ਬੈਠਦੇ ਆ। ਪਰ ਭੇਡ ਚਾਲ ਦੀ ਤਰ੍ਹਾਂ ਸਾਧ ਸੰਗਤ ਅਸੀਂ ਵੀ ਵੇਖਾ ਵਿਖਾਈ ਪਿੱਛੇ ਤੁਰ ਕਰਕੇ ਚਲੇ ਜਾਂਦੇ ਆ। ਪਰ ਉਹ ਜਿਹੜੀ ਆਪਣੀ ਮਨੌਤ ਕਰਾਉਂਦੇ ਆ ਨਾ, ਉਹ ਸਦਾ ਰਹਿਣ ਵਾਲੀ ਨਹੀਂ ਹੁੰਦੀ। ਉਹ ਇੱਕ ਨਾ ਇੱਕ ਦਿਨ ਪਰਦਾ ਜ਼ਾਹਰ ਹੋ ਹੀ ਜਾਣਾ ਕਰਦਾ। ਕੇਵਲ 4 ਕੁ ਦਿਨਾਂ ਦੀ ਉਹ ਸੰਸਾਰ ਦੀ ਜਿਹੜੀ ਵਡਿਆਈ, ਜਿਹੜੀ ਕਰਾਈ ਹੋਈ ਸੰਸਾਰ ਦੇ ਲੋਕਾਂ ਤੋਂ ਝੂਠੀ ਮਨੌਤ 4 ਕੁ ਦਿਨ ਰਹਿੰਦੀ ਹੈ, ਸਦਾ ਨਹੀਂ ਰਹਿੰਦੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੇ ਪਿਆਰਿਆਂ ਦੀ ਮਨੌਤ ਹੈ ਨਾ, ਮੰਨਣ ਹੈ, ਉਹ ਰਹਿੰਦੀ ਦੁਨੀਆ ਤੱਕ ਸੰਸਾਰ ਦੇ ਅੰਦਰ ਰਹਿੰਦੀ ਹੈ। ਰਹਿੰਦੀ ਦੁਨੀਆ ਤੱਕ ਤਿਨਾਂ ਨੂੰ ਯਾਦ ਕੀਤਾ ਜਾਂਦਾ ਹੈ।
ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਾ ਜਾਵੇ, ਪਰ ਵਾਹਿਗੁਰੂ ਦੇ ਪਿਆਰੇ ਦਾ ਪ੍ਰਤਾਪ ਤਿਵੇਂ ਦਾ ਤਿਵੇਂ ਹੀ ਰਹਿਣਾ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਮੰਨਣ ਕਰਨ ਵਾਲਿਆਂ ਨੂੰ ਸਤਿਗੁਰੂ ਜੀ ਕਹਿੰਦੇ ਹਰ ਕੋਈ ਮੰਨਦਾ ਹੈ, ਹਰ ਕੋਈ ਦਿਲੋਂ ਪਿਆਰ ਕਰਦਾ ਹੈ ਜੋ ਪਰਮੇਸ਼ਰ ਦੀ ਬੰਦਗੀ ਕਰਦਾ ਹੈ। ਰਹਾਉ ਵਿਸਰਾਮ ਦੀ ਕਰਕੇ ਹਜ਼ੂਰ ਫਰਮਾਉਂਦੇ ਹਨ, ਹਉਮੈ ਮੇਰਾ ਜਾਤ ਹੈ। ਜਿਨ੍ਹਾਂ ਦੀ ਸਾਧ ਸੰਗਤ ਜੀ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਚਲੀ ਗਈ ਹੈ, ਤਿਨਾਂ ਨੇ ਜਾਤਾਂ ਪਾਤਾਂ ਵਿਤਕਰਿਆਂ ਤੋਂ ਉਪਰਾਮ ਹੋ ਜਾਣਾ ਕੀਤਾ ਹੈ। ਕਿਉਂਕਿ ਜਦੋਂ ਤੱਕ ਮਨ ਦੇ ਅੰਦਰ ਹੰਕਾਰ ਹੁੰਦਾ ਨਾ ਕਿ ਮੇਰਾ ਉੱਚੀ ਕੁਲ ਦੇ ਵਿੱਚ ਜਨਮ ਹੋਇਆ, ਮੈਂ ਉੱਚੀ ਜਾਤ ਦੇ ਵਿੱਚ ਜਨਮਿਆ ਹਾਂ, ਮੇਰੇ ਕੋਲ ਬਹੁਤੇ ਧਨ ਪਦਾਰਥ ਹਨ, ਉਦੋਂ ਤੱਕ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਵਿਤਕਰੇ ਪਾ ਕਰਕੇ ਰੱਖਦਾ। ਪਰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਐਸੀ ਸਾਧ ਸੰਗਤ ਜੀ ਖਾਲਸੇ ਦੀ ਸਿਰਜਣਾ ਕੀਤੀ ਹੈ, ਕਿਸੇ ਵੀ ਜਾਤ ਪਾਤ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਕਿਸੇ ਵੀ ਸੰਸਾਰ ਦੇ ਮਜ਼ਹਬ ਦੇ ਨਾਲ ਕੋਈ ਵਿਤਕਰਾ ਕੋਈ ਈਰਖਾ ਨਹੀਂ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਹੈ, ਔਰ ਇੱਕ ਸਰਬਲੋਹ ਦੇ ਖੰਡੇ ਬਾਟੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਇਹ ਨਾਮ ਅੰਮ੍ਰਿਤ ਦੀ ਦਾਤ ਦੇ ਕਰਕੇ ਨਿਵਾਜਿਆ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਿੰਨੇ ਸਾਧ ਸੰਗਤ ਜੀ ਭਗਤ ਜਨਾਂ ਦੇ ਜੀਵਨ ਹਨ, ਭਾਵੇਂ ਨੀਵੀਂ ਜਾਤ ਦੇ ਵੀ ਜਨਮ ਹੋਏ ਹੈ। ਭਗਤ ਕਬੀਰ ਸਾਹਿਬ ਦੀ ਜੁਲਾਹੇ ਜਾਤੀ ਦੇ ਵਿੱਚੋਂ ਹੈ, ਭਗਤ ਨਾਮਦੇਵ ਜੀ ਦੀ ਸ਼ਿੰਬਾ ਹਨ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਕੋਈ ਸੰਸਾਰ ਦੇ ਅੰਦਰ ਭਾਵੇਂ ਨੀਵੀਂ ਜਾਤ ਵਾਲਾ ਭਾਵੇਂ ਉੱਚੀ ਜਾਤ ਵਾਲਾ ਹੈ, ਸਤਿਗੁਰੂ ਜੀ ਕਹਿੰਦੇ ਜੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਉਹ ਮਹਾਨ ਵਾਹਿਗੁਰੂ ਤੋਂ ਬਖਸ਼ਿਸ਼ਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਔਰ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਉਮੈ ਮੇਰਾ ਜਾਤ ਹੈ। ਕਹਿੰਦੇ ਜਦੋਂ ਤੱਕ ਮਨ ਦੇ ਅੰਦਰ ਹੰਕਾਰ ਹੈ, ਹੰਗਤਾ ਤੇ ਪਦਾਰਥਾਂ ਦੀ ਮਮਤਾ ਹੈ, ਉਦੋਂ ਤੱਕ ਕਹਿੰਦਾ ਕਿ ਮੈਂ ਬ੍ਰਾਹਮਣ ਹਾਂ, ਉਹ ਬ੍ਰਾਹਮਣਵਾਦੀ ਬਣਿਆ ਰਹਿੰਦਾ। ਉਦੋਂ ਤੱਕ ਕਹਿੰਦਾ ਕਿ ਮੈਂ ਖੱਤਰੀ ਹਾਂ ਜਾਂ ਮੈਂ ਜੱਟ ਹਾਂ, ਇਤਿਆਦਿਕ ਹੋਰ ਜਾਤਾਂ ਪਾਤਾਂ ਦੇ ਵਿੱਚ ਹੀ ਪਿਆ ਰਹਿੰਦਾ। ਪਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਪੁੱਛ ਕਰਕੇ ਦੇਖੀਏ, ਹਜ਼ੂਰ ਕਹਿੰਦੇ ਹਨ ਹੇ ਜੀਵ, ਭਾਵੇਂ ਕੋਈ ਨੀਵੀਂ ਜਾਤ ਦੇ ਵਿੱਚ ਵੀ ਹੈ ਨਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ। ਉੱਥੇ ਮਹਾਰਾਜ ਕਹਿੰਦੇ ਮਹਾਨ ਬਖਸ਼ਿਸ਼ਾਂ ਪ੍ਰਮਾਤਮਾ ਦੀਆਂ ਹੁੰਦੀਆਂ ਨੇ। ਜੇ ਨੀਵੀਂ ਜਾਤ ਵਿੱਚ ਜਨਮ ਲੈ ਕੇ ਵੀ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਉਹ ਕੀ ਪਤਾ ਉੱਚੀ ਜਾਤ ਵਾਲੇ ਨਾਲੋਂ ਕਿੰਨਾ ਨੇੜੇ ਵੱਸਦਾ ਪ੍ਰਮਾਤਮਾ ਦੇ, ਕਿੰਨੀ ਨੇੜਤਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਉਹਦੀ ਬਣੀ ਹੋਈ ਹੈ, ਪ੍ਰਮਾਤਮਾ ਜਾਣਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜੇ ਵਿਤਕਰੇ ਹੈ ਨਾ ਜਾਤਾਂ ਪਾਤਾਂ, ਕਦਾਚਿਤ ਵੀ ਨਹੀਂ ਕਰਨੀਆਂ ਚਾਹੀਦੀਆਂ। ਸਾਧ ਸੰਗਤ ਜੀ ਹਜ਼ੂਰ ਨੇ ਉਚਾਰਨ ਕੀਤਾ ਨਾ, ਅੱਗੇ ਜਾਤ ਨਾ ਜੋਤ ਹੈ, ਅੱਗੇ ਜੀਉ ਨਵੇ, ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਜਿਨ੍ਹਾਂ ਦੀ ਸੱਚੀ ਪਤ ਇੱਜ਼ਤ ਹੁੰਦੀ ਹੈ ਨਾ, ਉਹੋ ਹੀ ਸਾਧ ਸੰਗਤ ਜੀ ਪ੍ਰਮਾਤਮਾ ਦੇ ਘਰ ਦੇ ਵਿੱਚ ਗਿਣੇ ਜਾਂਦੇ, ਜੋ ਵਾਹਿਗੁਰੂ ਦਾ ਨਾਮ ਜਪ ਕੇ ਸੱਚੀ ਪਤ ਇੱਜ਼ਤ ਪ੍ਰਾਪਤ ਕਰ ਲੈਂਦੇ ਹਨ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਨੇ ਹਉਮੈ ਮੇਰਾ ਜਾਤ ਹੈ। ਹੇ ਜੀਵ, ਹੰਗਤਾ ਮਮਤਾ ਛੱਡ ਦੇ ਤੇ ਫਿਰ ਸੰਸਾਰ ਦੇ ਅੰਦਰ ਤੂੰ ਜਾਣਿਆ ਜਾਵੇਂਗਾ। ਇਹ ਜਾਤ ਪਾਤ ਇਹਨਾਂ ਦਾ ਤਿਆਗ ਕਰ ਦੇਣਾ ਕਰ। ਅਤ ਕ੍ਰੋਧ ਅਭਿਮਾਨ, ਫਿਰ ਅਤਿਸ਼ੇ ਕਰਕੇ ਬਹੁਤਾ ਤੂੰ ਕ੍ਰੋਧ ਧਾਰਨ ਕਰਕੇ ਰੱਖਦਾ, ਫਿਰ ਦੇਹੀ ਦਾ ਗੁਣਾਂ ਦਾ ਅਭਿਮਾਨ ਜੋ ਹੰਕਾਰ ਕਰਦਾ ਹੈ। ਸ਼ਬਦ ਮਰੈ ਤਾ ਜਾਤ ਜਾਏ, ਜੇਕਰ ਸ਼ਬਦ ਦੁਆਰਾ ਤੂੰ ਆਪਾ ਭਾਵ ਮਾਰ ਲਵੇ ਤਾਂ ਫਿਰ ਸਭ ਥਾਵਾਂ ਤੇ ਜਾਣਿਆ ਜਾਵੇਗਾ। ਸ਼ਬਦ ਮਰੈ ਤਾਂ ਜਾਤ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੁਆਰਾ ਜਿਹੜਾ ਹੰਕਾਰ ਮਾਰ ਲੈਂਦਾ ਨਾ, ਆਪਾ ਭਾਵ ਅਭਾਵ ਕਰ ਲੈਂਦਾ, ਉਹਦੀ ਜਾਤ ਪਾਤ ਵੀ ਫਿਰ ਚਲੀ ਜਾਂਦੀ ਹੈ। ਉਹ ਨਹੀਂ ਕਹਿੰਦਾ ਕਿ ਮੈਂ ਬ੍ਰਾਹਮਣ ਹਾਂ, ਉਹ ਨਹੀਂ ਕਹਿੰਦਾ ਕਿ ਮੈਂ ਖੱਤਰੀ ਹਾਂ, ਮੈਂ ਸ਼ੂਦਰ ਹਾਂ ਜਾਂ ਵੈਸ ਹਾਂ, ਜਾਂ ਫਿਰ ਮੈਂ ਜੱਟ ਇਤਿਆਦਿਕ ਜਾਤਾਂ ਪਾਤਾਂ। ਇਹ ਜਿੰਨੀਆਂ ਵੀ ਸੰਸਾਰ ਦੇ ਅੰਦਰ ਗਿਣੀਆਂ ਜਾਂਦੀਆਂ ਨੇ, ਮਹਾਰਾਜ ਕਹਿੰਦੇ ਉਹਨਾਂ ਦੀ ਜਾਤ ਪਾਤ ਫਿਰ ਅਭਾਵ ਹੀ ਹੋ ਜਾਂਦੀ ਹੈ।
ਉਹ ਤਾਂ ਇਹੋ ਮਨ ਵਿੱਚ ਭਾਵਨਾ ਬਣਾ ਕਰਕੇ ਪਰਮੇਸ਼ਰ ਨੂੰ ਯਾਦ ਕਰਦੇ ਐ, हे ਅਕਾਲ ਪੁਰਖ ਪ੍ਰਮਾਤਮਾ, ਮਾਨਸ ਕੀ ਯਾਦ ਸਭ ਏਕੈ ਪਹਿਚਾਨਬੋ। ਉਹ ਇਹ ਸਾਧ ਸੰਗਤ ਜੀ ਵਿਚਾਰ ਅਧੀਨ ਹੋ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਐ ਕਿ ਜੋ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਜਾਵਾੜੀ ਸਤਿਗੁਰੂ ਜੀ ਨੇ ਸਾਨੂੰ ਆਦੇਸ਼ ਦਿੱਤਾ ਹੈ, ਉਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਕੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਹਰ ਇੱਕ ਦੇ ਨਾਲ ਮਨ ਦੇ ਅੰਦਰ ਪਿਆਰ ਭਾਵਨਾ ਬਣਾ ਕਰਕੇ ਕਿ ਹਰ ਇੱਕ ਜੀਵ ਦੇ ਅੰਦਰ ਪ੍ਰਮਾਤਮਾ ਦੀ ਜੋਤ ਵਸਦੀ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤਾਂ ਹੀ ਸਾਧ ਸੰਗਤ ਜੀ, ਭਾਵੇਂ ਇਹ ਵੀ ਨਹੀਂ ਘਟਿਆ ਕਿ ਨਫ਼ਰਤ ਵੀ ਬਹੁਤ ਹੈ ਸਾਡੇ ਮਨਾਂ ਦੇ ਅੰਦਰ, ਈਰਖਾਬਾਜ਼ੀ ਵੀ ਬਹੁਤ ਜ਼ਿਆਦਾ ਸਾਡੇ ਮਨਾਂ ਦੇ ਅੰਦਰ ਈਰਖਾ ਭਰੀ ਹੋਈ ਹੈ। ਪਰ ਜਦੋਂ ਕਿਤੇ ਔਕੜ ਦਾ ਸਮਾਂ ਆਉਂਦਾ ਹੈ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਸਾਧ ਸੰਗਤ ਜੀ ਲਗਾਇਆ ਹੋਇਆ ਸਿੱਖੀ ਦਾ ਬੂਟਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕਰਕੇ ਖਾਲਸੇ ਦੀ ਸਿਰਜਣਾ ਕੀਤੀ ਹੈ। ਭਾਵੇਂ ਗਰੀਬ ਹੈ, ਕੋਈ ਮਜ਼ਲੂਮ ਹੈ, ਸਾਧ ਸੰਗਤ ਜੀ ਤਿਨਾਂ ਦੀ ਰੱਖਿਆ ਕਰਨ ਦੇ ਵਾਸਤੇ, ਹਰ ਪੱਖੋਂ ਸਹਾਇਤਾ ਕਰਨ ਦੇ ਵਾਸਤੇ ਵਿਸ਼ੇਸ਼ ਕਰਕੇ ਪੁੱਜ ਕਰਕੇ ਜਾਣਾ ਕਰਦਾ। ਕਿੰਨੇ ਥਾਵਾਂ ਤੇ ਹੜ੍ਹ ਵੀ ਆਉਂਦੇ ਰਹੇ ਹੈ, ਕਾਲ ਪੈਂਦਾ ਰਿਹਾ, ਤੇ ਸਾਧ ਸੰਗਤ ਜੀ ਜਿਵੇਂ ਕਰੋਨਾ ਵਾਇਰਸ ਦੀ ਬਿਮਾਰੀ ਦਾ ਸਮਾਂ ਚੱਲ ਰਿਹਾ, ਇਹ ਸਮੇਂ ਦੌਰਾਨ ਵੀ ਕਿੰਨਾ ਕਿੰਨਾ ਗੁਰਸਿੱਖਾਂ ਨੇ ਜੋ ਲੋੜਵੰਦਾਂ ਗਰੀਬਾਂ ਦੀ ਸਹਾਇਤਾ ਕੀਤੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਖਸ਼ਿਆ ਹੋਇਆ ਉਪਦੇਸ਼ ਹੈ ਕਿ ਲੋੜਵੰਦਾਂ ਦੇ ਸਹਾਇਕ ਬਣਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਜੀਵ, ਸ਼ਬਦ ਮਰੈ ਤਾਂ ਜਾਤ ਜਾਏ। ਤੇਰੀ ਜਾਤ ਪਾਤ ਮਨ ਦੇ ਵਿੱਚੋਂ ਚਲੀ ਜਾਵੇਗੀ ਜੇ ਸ਼ਬਦ ਦੁਆਰਾ ਤੂੰ ਆਪਾ ਭਾਵ ਮਾਰ ਲਵੇਂਗਾ। ਤੇ ਜਾਰ ਦਾ ਅਰਥ ਸਾਧ ਸੰਗਤ ਜੀ ਜਾਣਨਾ ਵੀ ਹੁੰਦਾ ਹੈ। ਜੇ ਸ਼ਬਦ ਦੁਆਰਾ ਮਹਾਰਾਜ ਕਹਿੰਦੇ ਤੂੰ ਆਪਾ ਭਾਵ ਮਾਰ ਲਵੇ ਨਾ, ਜਾਤ ਜਾਏ, ਫਿਰ ਜਿੱਥੇ ਵੀ ਜਾਵੇਂਗਾ ਉੱਥੇ ਤੂੰ ਜਾਣਿਆ ਜਾਵੇਂਗਾ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਾ ਜਾ, ਸਭ ਥਾਵਾਂ ਤੇ ਮਹਾਰਾਜ ਕਹਿੰਦੇ ਹਰ ਕੋਈ ਤੈਨੂੰ ਜਾਣੇਗਾ। ਜੋਤੀ ਜੋਤ ਮਿਲੈ ਭਗਵਾਨ, ਖਾਟ ਭਗਾ ਸੰਪੰਨ ਜੋ ਪਰਮੇਸ਼ਰ ਭਗਵਾਨ ਅਕਾਲ ਪੁਰਖ ਹੈ, ਉਹ ਪਰਮਾਤਮਾ ਵਾਹਿਗੁਰੂ ਜੀ ਦੀ ਜੋਤ ਦੇ ਵਿੱਚ ਤੇਰੀ ਜੋਤ ਮਿਲ ਜਾਵੇਗੀ। ਜੋਤੀ ਸਰੂਪ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਤੇਰੀ ਜੋਤ ਨੂੰ ਮਿਲਾ ਲਵੇਗਾ। ਹੇ ਜੀਵ ਜੀ, ਤੂੰ ਸ਼ਬਦ ਦਾ ਅਭਿਆਸ ਕਰ ਕਰਕੇ ਹੰਕਾਰ ਮਾਰ ਲਵੇਂਗਾ। ਪੂਰਾ ਸਤਿਗੁਰ ਭੇਟਿਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨਾਲ ਮਿਲਣਾ ਕੀਤਾ। ਭੇਟਿਆ ਦਾ ਆਖਰੀ ਅਰਥ ਹੈ ਮਿਲਣਾ। ਜੋ ਮਨ ਬਾਣੀ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਹੈ, ਸਤਿਗੁਰੂ ਜੀ ਦੇ ਨਾਲ ਮਿਲ ਗਏ ਹਨ। ਸਫਲ ਜਨਮ ਹਮਾਰਾ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੇ ਨਿਸ਼ਚੈ ਕਰਕੇ ਜਾਣ ਲਿਆ ਕਿ ਸਾਡਾ ਜਿਹੜਾ ਮਨੁੱਖਾ ਜਨਮ ਹੈ ਇਹ ਸਫਲਾ ਹੋ ਗਿਆ ਹੈ। ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੇ ਕਰਕੇ ਸਾਡੇ ਜੀਵਨ ਦੀ ਸਫਲਤਾ ਹੋ ਗਈ। ਹੇ ਮਹਾਰਾਜ, ਆਪ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਦਰ ਦਰ ਤੇ ਅਸੀਂ ਭਟਕਦੇ ਰਹੇ ਸਾਂ, ਕਿੰਨੀਆਂ ਕੋ ਦਰ ਦਰ ਤੇ ਠੋਕਰਾਂ ਖਾਣੀਆਂ ਕੀਤੀਆਂ, ਪਰ ਮਹਾਰਾਜ ਹੁਣ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਹੇ ਗਰੀਬ ਨਵਾਜ, ਸਭ ਆਪ ਨੇ ਚਿੰਤਾਵਾਂ ਦੁੱਖ ਝੋਰੇ ਸਾਡੇ ਦੂਰ ਕਰ ਦਿੱਤੇ ਹੈ, ਕਿਉਂਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਮਹਾਰਾਜ ਆਪ ਜੀ ਘੁੱਟ ਕਰਕੇ ਗਲ ਦੇ ਨਾਲ ਲਗਾ ਲੈਂਦੇ ਹੋ, ਇਹ ਆਪ ਜੀ ਦਾ ਬਿਰਦ ਹੈ। ਇਸ ਕਰਕੇ ਇਹ ਗਰੀਬ ਨਵਾਜ ਸਾਡੇ ਜੀਵਨ ਦੀ ਸਫਲਤਾ ਹੋ ਗਈ ਹੈ। ਮਹਾਰਾਜ ਮਨ ਬਾਣੀ ਸਰੀਰ ਕਰਕੇ ਆਪ ਜੀ ਦੀ ਸ਼ਰਨ ਵਿੱਚ ਆ ਗਏ ਹਾਂ। ਨਾਮ ਨਵੈ ਨਿਧ ਪਾਇਆ, ਹਜੂਰ ਕਹਿੰਦੇ ਜਿਨ੍ਹਾਂ ਨੇ ਨੌ ਨਿਧੀਆਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਸਤਿਗੁਰੂ ਜੀ ਤੋਂ ਪਾ ਲਿਆ ਹੈ, ਭਰੇ ਅਖੁੱਟ ਭੰਡਾਰਾ, ਤਿਨਾਂ ਦੇ ਹਿਰਦੇ ਘਰ ਦੇ ਅੰਦਰ ਪਰਮਾਤਮਾ ਨੇ ਭਗਤੀ ਦੇ ਨਾਮ ਮੁੱਕਣ ਵਾਲੇ ਖਜ਼ਾਨੇ ਭਰ ਦਿੱਤੇ ਹਨ। ਭਰੇ ਅਖੁੱਟ ਭੰਡਾਰਾ, ਅਖੁੱਟ ਭਾਵ ਕਦੇ ਵੀ ਨਾ ਮੁੱਕਣ ਵਾਲਾ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਦਾ ਖਜ਼ਾਨਾ ਹੈ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਪੂਰੇ ਸਤਿਗੁਰੂ ਜੀ ਦੀ ਦੇਣ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਵਡਿਆਈ ਹੈ।
ਜਿਨ੍ਹਾਂ ਨੂੰ ਨਾਮ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦੇ ਆ, ਉਹ ਆਪ ਵੀ ਜਪਦੇ ਆ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰ ਕਰਕੇ ਜਪਾਉਂਦੇ ਹਨ। ਆਪ ਇਹ ਖਜ਼ਾਨਾ ਖਰਚਦੇ, ਹੋਰਨਾਂ ਨੂੰ ਵੀ ਇਹ ਖਰਚਾ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਦਿੰਦੇ ਆ ਕਿ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਕਦਾਚਿਤ ਵੀ ਮੁੱਕਣ ਵਾਲਾ ਨਹੀਂ ਹੈ। ਆਵਹਿ ਇਸ ਰਾਸੀ ਕੇ ਵਪਾਰੀਏ। ਔਰ ਹਜੂਰ ਕਹਿੰਦੇ ਹਨ ਇਹਦਾ ਵਪਾਰ ਕਰਨ ਵਾਲੇ ਕੋਈ ਵਿਰਲੇ ਹੁੰਦੇ ਹਨ। ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਪ੍ਰੇਮ ਦੀ ਭੇਟਾ ਦਿੱਤੀ ਹੈ ਨਾ, ਤਿਨਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਦੀ ਪੂੰਜੀ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕਰ ਲਈ ਹੈ। ਆਵਹਿ ਇਸ ਰਾਸੀ ਕੇ ਵਪਾਰੀਏ। ਇਹ ਰਾਸੀ ਜਿਹੜੀ ਪੂੰਜੀ ਹੈ ਨਾ, ਪਰਮੇਸ਼ਰ ਦੇ ਨਾਮ ਦੀ ਪੂੰਜੀ, ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਆਵਣਾ ਆ ਕਰਕੇ ਲੈਂਦਾ ਹੈ, ਸਤਿਗੁਰੂ ਜੀ ਤੋਂ ਪਾਵੰਦਾ ਹੈ। ਜਿਨ੍ਹਾਂ ਨਾਮ ਪਿਆਰਾ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੋਣੇ ਕਰਕੇ ਸ਼ਰਧਾ ਅਥਵਾ ਪ੍ਰੇਮ ਦੀ ਭੇਟਾ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹੈ। ਔਰ ਹਜੂਰ ਨੇ ਉਚਾਰਨ ਕੀਤਾ, ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੋਣੇ ਕਰਕੇ ਗੁਰੂ ਚਰਨਾਂ ਵਿੱਚੋਂ ਨਾਮ ਦੀ ਦਾਤ ਪਾਉਂਦੇ ਹੈ। ਇਹ ਸੁਭਾਵਿਕ ਹੈ ਮਨੁੱਖ ਦਾ, ਜਿਸ ਪੱਖ ਦੇ ਵੱਲ ਜਿੱਧਰ ਸਾਧ ਸੰਗਤ ਜੀ ਪਿਆਰ ਹੋਵੇ, ਭਾਵੇਂ ਧਨ ਦੇ ਨਾਲ ਭਾਵੇਂ ਪਦਾਰਥਾਂ ਦੇ ਨਾਲ, ਉਹਨੂੰ ਪਾਉਣ ਦਾ ਹਰ ਸਮੇਂ ਯਤਨ ਕਰਦਾ ਰਹਿੰਦਾ ਹੈ। ਜ਼ਿੰਦਗੀ ਭਰ ਯਤਨਸ਼ੀਲ ਰਹਿੰਦਾ ਜਦੋਂ ਤੱਕ ਉਹਦੀ ਪ੍ਰਾਪਤੀ ਨਹੀਂ ਹੋ ਜਾਂਦੀ। ਜਿਸ ਦੇ ਨਾਲ ਪਿਆਰ ਹੋਵੇ, ਭਾਵੇਂ ਧਨ ਹੈ ਭਾਵੇਂ ਪਦਾਰਥ ਹੈ, ਹਰ ਸਮੇਂ ਯਤਨਸ਼ੀਲ ਰਹਿਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਪਿਆਰੇ ਨਾਮ ਜਪਣ ਵਾਲੇ ਗੁਰਮੁਖ ਜਨ, ਉਹ ਹਰ ਸਮੇਂ ਯਤਨਸ਼ੀਲ ਰਹਿੰਦੇ ਹਨ ਕਿ ਕਿਸ ਢੰਗ ਦੇ ਨਾਲ ਸਾਡੇ ਹਿਰਦੇ ਅੰਦਰ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਵੇ। ਗੁਰਮੁਖ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਪਾਉਂਦੇ ਹਨ। ਗੁਰਮੁਖ ਹੋਵੇ ਸੋ ਤਨ ਪਾਏ। ਜੇਕਰ ਕੋਈ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਪ੍ਰਾਪਤ ਕਰਨ ਵਾਲਾ ਹੋ ਜਾਵੇ, ਉਹ ਸਤਿਗੁਰੂ ਜੀ ਤੋਂ ਨਾਮ ਧਨ ਪਾਵੰਦਾ ਹੈ। ਤਿਨਾ ਅੰਤਰ ਸ਼ਬਦ ਵਿਚਾਰਾ। ਹਜੂਰ ਕਹਿੰਦੇ ਤਿਨਾਂ ਦੇ ਅੰਤਸ਼ਕਰਨ ਹਿਰਦੇ ਦੇ ਅੰਦਰ ਗੁਰੂ ਸ਼ਬਦ ਦੀ ਵਿਚਾਰ ਚੱਲਦੀ ਹੈ। ਗੁਰੂ ਸ਼ਬਦ ਦੀ ਵਿਚਾਰ ਧਾਰਾ ਦੁਆਰਾ ਹੀ ਉਹਨਾਂ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦਾ ਨਾਮ ਧਨ ਪਾਇਆ ਕਿ ਦੁਨਿਆਵੀ ਧਨ ਕੇਵਲ ਦੁਨੀਆ ਤੱਕ ਸੀਮਤ ਹੈ। ਦੁਨਿਆਵੀ ਧਨ ਨੂੰ ਚੋਰ ਚੁਰਾ ਕੇ ਲੈ ਜਾ ਸਕਦਾ, ਅੱਗ ਸਾੜ ਸਕਦੀ, ਪਾਣੀ ਡੋਬ ਸਕਦਾ, ਪਰ ਵਾਹਿਗੁਰੂ ਦੇ ਨਾਮ ਧਨ ਨੂੰ ਨਾ ਤਾਂ ਚੋਰ ਚੁਰਾ ਸਕਦਾ, ਨਾ ਧਨ ਜਿਹੜਾ ਇਸ ਧਨ ਨੂੰ ਅੱਗ ਸਾੜ ਸਕਦੀ, ਨਾ ਪਾਣੀ ਡੋਬ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਐਸਾ ਹਰ ਧਨ ਸੰਚੀਆ ਭਾਈ, ਹੈ ਜੀ ਵਾਹਿਗੁਰੂ ਦੇ ਨਾਮ ਰੂਪੀ ਧਨ ਦੀ ਇਕੱਤਰਤਾ ਕਰਿਆ ਕਰ। ਜਿਸ ਨੂੰ ਭਾਹੇ ਨਾ ਜਾਲੈ, ਨਾ ਅੱਗ ਸਾੜ ਸਕਦੀ, ਨਾ ਪਾਣੀ ਡੋਬ ਸਕਦਾ, ਔਰ ਨਾ ਹੀ ਕਦੇ ਤੇਰਾ ਸਾਧ ਛੱਡ ਕੇ ਜਾਣ ਵਾਲਾ ਹੈ। ਇਹ ਜਿਹੜਾ ਦੁਨਿਆਵੀ ਧਨ ਹੈ, ਇਹ ਤਾਂ ਜਦੋਂ ਪ੍ਰਾਣ ਜੀਵ ਦੇ ਨਿਕਲ ਜਾਂਦੇ ਸਰੀਰ ਦੇ ਵਿੱਚੋਂ, ਇਹਨਾਂ ਦਾ ਮਾਲਕ ਫਿਰ ਹੋਰ ਕੋਈ ਬਣ ਜਾਂਦਾ ਹੈ। ਉਹਨਾਂ ਸਮਾਂ ਹੀ ਨਾਲ ਨਿਭਦਾ ਜਿੰਨਾ ਚਿਰ ਸਵਾਸ ਹੈ। ਸੋ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਐ ਗੁਰਸਿੱਖੋ ਗੁਰਮੁਖ ਹੋਵੈ ਸੋ ਧਨ ਪਾਏ, ਤਿਨਾ ਅੰਤਰ ਸ਼ਬਦ ਵਿਚਾਰਾ। ਗੁਰੂ ਸ਼ਬਦ ਦੀ ਵਿਚਾਰ ਜੋ ਕਰਦੇ ਹਨ ਹਿਰਦੇ ਕਰਕੇ, ਪਿਆਰ ਦੇ ਵਿੱਚ ਭੇਜ ਕਰਕੇ, ਤਿਨਾਂ ਨੂੰ ਸੋਝ ਆ ਜਾਂਦੀ ਹੈ ਕਿ ਵਾਹਿਗੁਰੂ ਦਾ ਨਾਮ ਧਨ ਸਭ ਤੋਂ ਉੱਤਮ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਧਨ ਦੀ ਪ੍ਰਾਪਤੀ ਕਰਦੇ ਹਨ। ਭਗਤੀ ਸਾਰ ਨਾ ਜਾਣਨੀ। ਪਰ ਉਹ ਮਨਮੁਖ ਅਭਾਗੇ ਜੀਵ ਵੀ ਸੰਸਾਰ ਦੇ ਅੰਦਰ ਹਨ, ਜਿਹੜੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੀ ਸਾਰ ਨਹੀਂ ਜਾਣਦੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨੀ ਉੱਤਮ ਭਗਤੀ ਹੈ ਪ੍ਰਮਾਤਮਾ ਦੀ। ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਉੱਤਮ ਹੈ, ਸਭ ਤੋਂ ਪਰਮ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਤੇ ਸੁੱਚਾ ਪਰਮੇਸ਼ਰ ਦਾ ਨਾਮ ਹੈ। ਪਰ ਮਨਮੁਖਾਂ ਨੂੰ ਨਹੀਂ ਪਤਾ, ਉਹ ਸਾਰ ਜਾਣਦੇ ਹੀ ਨਹੀਂ, ਕਿਉਂਕਿ ਉਹਨਾਂ ਨੇ ਕਦੇ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਹੀ ਨਹੀਂ, ਮਹਾਰਾਜ ਸਿਵ ਜੀ ਦੇ ਬਚਨਾਂ ਨੂੰ ਕਦੇ ਵਿਚਾਰਿਆ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਹਨ, ਐਸੇ ਜਿਹੜੇ ਸੰਸਾਰ ਦੇ ਜੀਵ ਹੈ ਨਾ, ਵਾਹਿਗੁਰੂ ਦੀ ਭਗਤੀ ਦੀ ਸਾਰ ਨਹੀਂ ਜਾਣ ਸਕਦੇ। ਮਨਮੁਖ ਅਹੰਕਾਰੀ। ਐਸੇ ਜਿਹੜੇ ਮਨਮੁਖ ਮਾਦਾ ਪ੍ਰਸਤ ਜੀਵ, ਜਿਨ੍ਹਾਂ ਨੇ ਮਨ ਨੂੰ ਆਪਣਾ ਮੁਖੀ ਬਣਾਇਆ,
ਮਨ ਪਿੱਛੇ ਚੱਲਦੇ ਹਨ ਉਹ ਸਦਾ ਹੀ ਹੰਕਾਰੀ ਹੋ ਕਰਕੇ ਰਹਿੰਦੇ ਹਨ। ਧੁਰ ਹੋ ਆਪ ਖੁਆਏ ਅਨ ਧੁਰੋਂ ਹੀ ਪ੍ਰਮਾਤਮਾ ਨੇ ਆਪਣੇ ਸਰੂਪ ਤੋਂ ਤਿੰਨਾਂ ਨੂੰ ਖੱਜਲ ਖੁਆਰ ਕੀਤਾ ਹੈ। ਉਹ ਕਦੇ ਕਿਸੇ ਦਰ ਤੇ ਨੱਕ ਰਗੜਦੇ ਨੇ, ਕਦੇ ਕਿਸੇ ਦਰ ਤੇ ਜਾ ਕੇ ਗੋਡੇ ਰਗੜਦੇ ਰਹਿੰਦੇ ਆ, ਮੱਥੇ ਮਾਰਦੇ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੁਰੋਂ ਹੀ ਪ੍ਰਮਾਤਮਾ ਨੇ ਉਹਨਾਂ ਨੂੰ ਆਪਣੇ ਸਰੂਪ ਤੋਂ ਖੁਆਰ ਕਰ ਦਿੱਤਾ ਹੈ। ਉਹ ਖੱਜਲ ਖੁਆਰ ਹੀ ਹੋਏ ਰਹਿੰਦੇ ਪ੍ਰਮਾਤਮਾ ਨੂੰ ਭੁਲਾ ਕਰਕੇ। ਜੂਐ ਬਾਜੀ ਹਾਰੀ ਜਿਹੜਾ ਜੂਆ ਖੇਡਦੇ ਆ ਨਾ ਜੁਆਰੀ ਮਨੁੱਖ, ਤਿੰਨਾਂ ਜੁਆਰੀਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਮਨਮੁਖਾਂ ਨੇ ਆਪਣੀ ਮਨੁੱਖਾ ਦੇਹੀ ਦੀ ਬਾਜੀ ਹਾਰ ਦਿੱਤੀ ਹੈ। ਤਿੰਨਾਂ ਨੇ ਸੱਚ ਸਰੂਪ ਤੋਂ ਕਿਨਾਰਾ ਕਰਕੇ ਸੰਸਾਰ ਦੇ ਝੂਠ ਦੇ ਵਿੱਚ ਹਰ ਸਮੇਂ ਵਰਤਣਾ ਕੀਤਾ ਹੈ, ਜਿਸ ਕਰਕੇ ਮਨੁੱਖਾ ਦੇਹੀ ਦੀ ਬਾਜੀ ਨੂੰ ਹਾਰ ਗਏ ਹਨ। ਬਿਨ ਪਿਆਰੈ ਭਗਤ ਨਾ ਹੋਵਈ ਪਿਆਰੇ ਸਤਿਗੁਰੂ ਜੀ ਤੋਂ ਬਿਨਾ ਕਦੇ ਪ੍ਰਮਾਤਮਾ ਦੀ ਭਗਤੀ ਕੀਤੀ ਨਹੀਂ ਜਾ ਸਕਦੀ। ਬਿਨ ਪਿਆਰ ਹੈ ਅਥਵਾ ਬਿਨਾ ਪਿਆਰ ਤੋਂ, ਬਿਨਾ ਪ੍ਰੇਮ ਤੋਂ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਨਾ ਸੁਖ ਹੋਏ ਸਰੀਰ ਤੇ ਪ੍ਰੇਮਾ ਭਗਤੀ ਤੋਂ ਬਿਨਾ ਨਾ ਕਦੇ ਆਤਮਿਕ ਸੁਖ ਅੰਤਸ਼ਕਰਨ ਸੂਖਸ਼ਮ ਸਰੀਰ ਦੇ ਵਿੱਚ ਪ੍ਰਾਪਤ ਹੋ ਸਕਦਾ ਹੈ। ਨਾ ਸੁਖ ਹੋਵੇ ਸਰੀਰ, ਨਾ ਹੀ ਮਹਾਰਾਜ ਕਹਿੰਦੇ ਹਿਰਦੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਖ ਹੋ ਸਕਦਾ ਹੈ। ਪ੍ਰੇਮ ਪਦਾਰਥ ਪਾਈਐ ਜਿਨ੍ਹਾਂ ਨੇ ਮਹਾਰਾਜ ਸ਼ਿਵ ਜੀ ਤੋਂ ਪ੍ਰੇਮ ਪਦਾਰਥ ਦੀ ਪ੍ਰਾਪਤੀ ਕੀਤੀ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਸਾਧ ਸੰਗਤ ਜੀ ਗਿਆਨ ਪਦਾਰਥ, ਨਾਮ ਪਦਾਰਥ, ਇਹਨਾਂ ਪਦਾਰਥਾਂ ਦਾ ਮਹਾਰਾਜ ਸ਼ਿਵ ਜੀ ਨੇ ਜ਼ਿਕਰ ਕੀਤਾ। ਜਿੱਥੇ ਨਾਮ ਪਦਾਰਥ ਹੈ, ਗਿਆਨ ਪਦਾਰਥ ਹੈ, ਉੱਥੇ ਸਾਧ ਸੰਗਤ ਜੀ ਅਮੋਲਕ ਦਾਤ ਪਰਮੇਸ਼ਰ ਦਾ ਪ੍ਰੇਮ ਪਦਾਰਥ ਹੈ। ਐਸਾ ਪ੍ਰੇਮ ਰੂਪੀ ਪਦਾਰਥ ਅਮੋਲਕ ਦਾਤ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾਂ ਕਦੇ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰੇਮ ਪਦਾਰਥ ਪਾਈ ਹੈ। ਇਹ ਜੀਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਅਥਵਾ ਪਿਆਰੀ ਸਤ ਸੰਗਤ ਦੇ ਵਿੱਚੋਂ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਪਦਾਰਥ ਪਾਉਣਾ ਕਰ। ਗੁਰ ਭਗਤੀ ਮਨ ਧੀਰ ਮਹਾਰਾਜ ਸਾਹਿਬ ਜੀ ਕਹਿੰਦੇ ਸਤਿਗੁਰੂ ਜੀ ਤੋਂ ਪ੍ਰੇਮਾ ਭਗਤੀ ਕਰਨੀ ਹੈ, ਮਨ ਵਿੱਚ ਧੀਰਜਤਾ ਰੱਖ ਕਰਕੇ ਕਰ। ਗੁਰ ਭਗਤੀ ਮਨ ਧੀਰ, ਹਿਰਦੇ ਅੰਦਰ ਪਿਆਰ ਧਾਰਨ ਕਰ। ਫਿਰ ਪਿਆਰ ਦੇ ਨਾਲ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਹੋਏ ਧੀਰਜਤਾ ਬਣਾ ਕਰਕੇ ਰੱਖ। ਮਨ ਧੀਰਜਵਾਨ ਹੋ ਜਾਂਦਾ ਹੈ ਜੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਜਿਸਨੋ ਭਗਤ ਕਰਾਏ ਸੋ ਕਰੇ। ਹੇ ਗੁਰਸਿੱਖੋ, ਹਰ ਕੋਈ ਆਪਣੇ ਬਲ ਦੇ ਨਾਲ ਪ੍ਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ। ਜਿਨ੍ਹਾਂ ਤੋਂ ਪ੍ਰਮਾਤਮਾ ਆਪਣੀ ਪ੍ਰੇਮਾ ਭਗਤੀ ਕਰਵਾਵੇ, ਹਿਰਦੇ ਦੀ ਗਰੀਬੀ ਬਖਸ਼ੇ, ਅੰਦਰ ਨਿਮਰਤਾ ਦੀ ਦਾਤ ਬਖਸ਼ੇ, ਉਹ ਪਿਆਰ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਭਗਤੀ ਕਰ ਸਕਦਾ ਹੈ। ਗੁਰ ਸ਼ਬਦ ਵਿਚਾਰ ਗੁਰੂ ਸ਼ਬਦ ਦੀ ਵਿਚਾਰ ਧਾਰਾ ਦੇ ਕਰਕੇ ਪ੍ਰਮਾਤਮਾ ਆਪਣੇ ਚਰਨਾਂ ਦਾ ਜਾਪ ਜਪਾ ਲੈਣਾ ਕਰਦਾ ਹੈ। ਪਰਮੇਸ਼ਰ ਆਪਣੀ ਭਗਤੀ ਕਰਵਾਉਂਦਾ ਹੈ। ਤੇ ਜਿਹੜੇ ਸੰਸਾਰ ਦੇ ਅਭਾਗੇ ਜੀ ਵਿਚਾਰ ਤੋਂ ਹੀਣੇ ਹਨ, ਉਹ ਪ੍ਰਮਾਤਮਾ ਦੀ ਭਗਤੀ ਨਹੀਂ ਕਰਦੇ। ਉਹਨਾਂ ਦੇ ਕੋਲੋਂ ਸਾਧ ਸੰਗਤ ਜੀ ਕਦੇ ਭਗਤੀ ਦੀ ਖੁਸ਼ਬੂ ਸੁਗੰਧੀ ਨਹੀਂ ਆਉਂਦੀ। ਹਰ ਸਮੇਂ ਹਉਮੈ ਦੀ, ਹੰਕਾਰ ਦੀ, ਗੰਦਗੀ ਦੀ ਬਦਬੂ ਆਉਂਦੀ ਰਹਿੰਦੀ ਹੈ। ਐਸਾ ਮਨਮੁਖਾਂ ਦਾ ਜੀਵਨ ਹੈ। ਪਰ ਜਿਨ੍ਹਾਂ ਤੋਂ ਪ੍ਰਮਾਤਮਾ ਨੇ ਕਿਰਪਾ ਕਰਕੇ ਭਗਤੀ ਕਰਵਾਈ ਹੈ, ਹਰ ਸਮੇਂ ਭਗਤੀ ਦੀ ਸੁਗੰਧੀ ਤਿਨਾਂ ਤੋਂ ਆਉਂਦੀ ਰਹਿੰਦੀ ਹੈ। ਹਰ ਸਮੇਂ ਪ੍ਰਮਾਤਮਾ ਦੀ ਬੰਦਗੀ ਦੇ ਬੋਲ ਹੀ ਬੋਲਦੇ ਹਨ। ਹਿਰਦੈ ਕੋ ਨਾਮ ਵਸੈ। ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਇੱਕ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਹਉ ਮੈਂ ਦੁਬਦਾ ਮਾਰ। ਜਾਣੋ ਤਿਨਾਂ ਨੇ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਤੇ ਦੁਬਦਾ ਦੁੰਦਵਾਦ ਇਹ ਮਾਰ ਲਿਆ ਹੈ, ਹੰਕਾਰ ਮਾਰ ਦਿੱਤਾ ਹੈ। ਹੇ ਜੀਵ, ਹੰਕਾਰ ਤੇ ਦੁਬਦਾ ਖਤਮ ਕਰ ਦੇ, ਮਾਰ ਦੇਣਾ ਕਰ ਸ਼ਬਦ ਦਾ ਆਸਰਾ ਲੈ ਕਰਕੇ। ਫਿਰ ਤੇਰੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋਵੇਗਾ। ਭਗਤਾ ਕੀ ਜਤ ਪਤੇ ਕੋ ਨਾਮ ਹੈ। ਪਰਮੇਸ਼ਰ ਦੇ ਪਿਆਰੇ ਭਗਤਾਂ ਦੀ ਜਾਤ ਤੇ ਪਤ ਇੱਜ਼ਤ ਪਰਮੇਸ਼ਰ ਦਾ ਇੱਕ ਨਾਮ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਨਾਮ, ਵਾਹਿਗੁਰੂ ਦੇ ਨਾਮ ਕਰਕੇ ਹੀ ਪਰਮੇਸ਼ਰ ਦੇ ਪਿਆਰਿਆਂ ਦੀ ਜਾਤ ਉੱਚ ਜਾਤ ਜਾਣੀ ਜਾਂਦੀ ਹੈ।
ਪਦ ਇੱਜ਼ਤ ਵੀ ਵਾਹਿਗੁਰੂ ਦੇ ਨਾਮ ਕਰਕੇ ਭਗਤਾਂ ਨੂੰ ਮਿਲ ਰਹੀ ਹੈ। ਆਪੇ ਲਏ ਸਵਾਰ ਪਰਮੇਸ਼ਰ ਆਪ ਵੀ ਕਿਰਪਾ ਕਰਕੇ ਤਿਨਾਂ ਦੇ ਜੀਵਨ ਨੂੰ ਸਵਾਰ ਦਿੰਦਾ ਹੈ। ਲੋਕ ਪਰਲੋਕ ਉਹਨਾਂ ਦਾ ਸਫਲਾ ਕਰ ਦਿੰਦਾ ਹੈ, ਜੋ ਪਿਆਰ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਹਨ। ਸਦਾ ਸਰਣਾਈ ਤਿਸ ਕੀ ਹੇ ਜੀਵ ਸਦੀਵੀ ਕਾਲ ਵਾਸਤੇ ਜੀਵਨ ਪਰਯੰਤ ਜੀਵਨ ਭਰ ਮਨ ਬਾਣੀ ਸਰੀਰ ਕਰਕੇ ਤਿਨਾਂ ਦੀ ਸ਼ਰਨ ਵਿੱਚ ਪੈ ਜਾਣਾ ਕਰ। ਜਿਉ ਭਾਵੈ ਤਿਉ ਕਾਰਜ ਸਾਰ ਇਉਂ ਮਨ ਵਿੱਚ ਭਾਵਨਾ ਬਣਾ ਕਰਕੇ ਮਹਾਰਾਜ ਜਿਵੇਂ ਆਪ ਜੀ ਨੂੰ ਭਾਵਦਾ ਹੈ, ਤਿਵੇਂ ਆਪ ਜੀ ਮਹਾਰਾਜ ਸਾਡੇ ਕਾਰਜਾਂ ਦੀ ਸਫਲਤਾ ਬਣਾ ਦੇਵੋ। ਵਿਵਹਾਰਿਕ ਭਾਵੇਂ ਪਰਮਾਰਥਿਕ ਮਹਾਰਾਜ ਸਾਡੇ ਜੀਵਨ ਦੀ ਸਫਲਤਾ ਦਾ ਜੋ ਪ੍ਰਮੁੱਖ ਕਾਰਜ ਹੈ, ਆਪ ਕਿਰਪਾ ਕਰਕੇ ਮਹਾਰਾਜ ਜਿਵੇਂ ਆਪ ਜੀ ਨੂੰ ਭਾਵਦੇ ਨੂੰ ਸਫਲ ਕਰ ਦੇਵੋ। ਜੀਵਨ ਯਾਤਰਾ ਸਾਡੀ ਸਫਲ ਹੋ ਜਾਵੇ ਮਹਾਰਾਜ, ਸਾਡੀ ਜ਼ਿੰਦਗੀ ਸਫਲੀ ਬਣ ਜਾਵੇ, ਲੋਕ ਪਰਲੋਕ ਸਾਡਾ ਸਵਰ ਜਾਵੇ, ਐਸੀ ਕਿਰਪਾ ਕਰ ਦੇਣਾ ਕਰੋ। ਭਗਤ ਨਿਰਾਲੀ ਅੱਲਾਹ ਦੀ ਇਹ ਜੀਵ ਪਰਮਾਤਮਾ ਦੀ ਜੋ ਭਗਤੀ ਹੈ ਨਾ, ਅੱਲਾ ਦੀ, ਖੁਦਾ ਤਾਲਾ ਦੀ, ਖੁਦਾ ਦੀ ਇਬਾਦਤ ਕਰਨੀ, ਇਹ ਸਭ ਤੋਂ ਨਿਰਾਲੀ ਹੈ। ਪਰਮੇਸ਼ਰ ਦੀ ਭਗਤੀ ਕਰਨੀ ਸਭ ਤੋਂ ਨਿਰਾਲੀ ਇਸ ਸੰਸਾਰ ਦੀ ਸ਼ਕਤੀ ਹੈ। ਜਾਪੈ ਗੁਰ ਵਿਚਾਰ ਪਰ ਤਾਂ ਜਾਣੀ ਜਾਂਦੀ ਜੇ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਕਿਉਂਕਿ ਵਿਚਾਰ ਮਾਰੈ ਤਰੈ ਤਾਰੈ। ਜਿਹੜਾ ਜੀਵ ਗੁਰੂ ਸ਼ਬਦ ਦੀ ਵਿਚਾਰ ਧਾਰਾ ਨੂੰ ਜੀਵਨ ਵਿੱਚ ਗ੍ਰਹਿਣ ਕਰ ਲੈਂਦਾ ਹੈ, ਆਪਣੀਆਂ ਵਿਚਾਰਾਂ ਨੂੰ ਆਪਣੇ ਅੰਦਰੋਂ ਅਭਾਵ ਕਰ ਲੈਂਦਾ ਹੈ, ਸਤਿਗੁਰੂ ਜੀ ਕਹਿੰਦੇ ਹਨ ਉਹ ਆਪ ਵੀ ਤਰਦਾ ਤੇ ਹੋਰਨਾਂ ਨੂੰ ਵੀ ਭਵ ਸਾਗਰ ਤੋਂ ਤਾਰ ਲੈਂਦਾ ਹੈ। ਗੁਰੂ ਸ਼ਬਦ ਦੀ ਵਿਚਾਰ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਭਗਤ ਨਿਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ, ਕਿ ਬੜੀ ਨਿਰਾਲੀ ਹੈ, ਬੜੀ ਸੰਸਾਰ ਦੇ ਨਾਲੋਂ ਵੱਖਰੀ ਹੈ, ਤੇ ਜੀਵ ਦੇ ਹਿਰਦੇ ਅੰਦਰ ਵੀ ਨਿਰਾਲਾਪਨ ਪੈਦਾ ਕਰਨ ਵਾਲੀ ਪ੍ਰਮਾਤਮਾ ਦੀ ਭਗਤੀ ਹੈ, ਖੁਦਾ ਦੀ ਇਬਾਦਤ ਹੈ। ਮਹਾਰਾਜ ਹਜੂਰ ਕਹਿੰਦੇ ਹਨ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਭਗਤੀ ਵੀ ਨਿਰਾਲੀ ਹੈ, ਭਗਤੀ ਕਰਨ ਵਾਲੇ ਭਗਤ ਵੀ ਨਿਰਾਲੇ ਹੈ, ਉਹਨਾਂ ਦੀ ਚਾਲ, ਉਹਨਾਂ ਦਾ ਰਹਿਣਾ ਸਹਿਣਾ ਕਹਿਣਾ ਬਹਿਣਾ ਸਭ ਕੁਝ ਸੰਸਾਰ ਦੇ ਨਾਲੋਂ ਨਿਰਾਲਾ ਹੀ ਹੋ ਜਾਂਦਾ ਹੈ। ਉਹ ਸੰਸਾਰ ਦੇ ਨਾਲੋਂ ਬਹੁਤ ਵੱਖਰੇ ਹੋ ਜਾਂਦੇ ਆ, ਰਹਿੰਦੇ ਹੁੰਦੇ ਵੀ ਹੋਏ ਵੀ ਸੰਸਾਰ ਦੇ ਵਿੱਚ ਉਹ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੁੰਦੇ ਹੋਏ ਮਹਾਰਾਜ ਕਹਿੰਦੇ ਅਸੰਗ ਰਹਿੰਦੇ ਆ। ਐਸੇ ਅਸੰਗ ਕਰਨ ਵਾਲੀ ਸੰਸਾਰ ਤੋਂ ਚਿਤ ਬਿਰਤੀ ਨੂੰ ਬ੍ਰਹਮਾਕਾਰ ਬਣਾਉਣ ਵਾਲੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀ ਭਗਤੀ ਹੈ। ਪਰ ਤਾਂ ਜਾਣੀ ਜਾਂਦੀ ਹੈ ਜੇ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ। ਨਾਨਕ ਨਾਮ ਹਿਰਦੈ ਵਸੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਿਆ ਹੈ, ਭੈ ਭਗਤੀ ਨਾਮ ਸਵਾਰ। ਤਿਨਾਂ ਨੇ ਵਾਹਿਗੁਰੂ ਦੇ ਭੈ ਵਿੱਚ ਰਹਿ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ, ਤੇ ਨਾਮੀ ਪਰਮੇਸ਼ਰ ਨੇ ਤਿਨਾਂ ਦਾ ਲੋਕ ਪਰਲੋਕ ਸਵਾਰ ਦਿੱਤਾ। ਉਹ ਗੁਰਮੁਖ ਪਿਆਰਿਆਂ ਨੇ ਆਪਣੇ ਹਿਰਦੇ ਨੂੰ ਸਵਾਰ ਲਿਆ, ਸਫਲਾ ਬਣਾ ਲਿਆ, ਉਜਲ ਬਣਾ ਲਿਆ। ਹਿਰਦੇ ਰੂਪ ਸੀਜਾਂ ਨੂੰ ਚੰਗੀ ਤਰ੍ਹਾਂ ਤਿਨਾਂ ਨੇ ਸਵਾਰ ਲਿਆ ਕਿ ਪ੍ਰਮਾਤਮਾ ਨੇ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਆਵਣਾ ਹੈ, ਸਾਖਸ਼ਾਤ ਹੋ ਕੇ ਪ੍ਰਮਾਤਮਾ ਨੇ ਸਾਨੂੰ ਦਰਸ਼ਨ ਦੇਣੇ ਆ। ਇਸ ਪ੍ਰਕਾਰ ਲੋਕ ਪਰਲੋਕ ਵਾਹਿਗੁਰੂ ਨੇ ਤਿਨਾਂ ਦਾ ਸਵਾਰ ਦਿੱਤਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹੀ ਨੇ ਆਪਣਾ ਭੈ ਪੈਦਾ ਕਰ ਦਿੱਤਾ ਹੈ। ਭੈ ਕਰਕੇ ਪ੍ਰੇਮ ਪੈਦਾ ਹੁੰਦਾ ਹੈ, ਤੇ ਪ੍ਰੇਮ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਆਸਾ ਮਹੱਲਾ ਤੀਜਾ। ਅਨ ਰਸ ਮਹਿ ਭੁਲਾਇਆ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹੈ, ਜੀਵਾ ਤੂੰ ਪਰਮੇਸ਼ਰ ਦੇ ਨਾਮ ਰਸ ਨੂੰ ਛੱਡ ਕੇ ਹੋਰ ਸੰਸਾਰ ਦੇ ਵਿਸ਼ੇ ਰਸਾਂ ਦੇ ਵਿੱਚ ਆਪਣੇ ਆਪ ਨੂੰ ਭੁਲਾਇਆ ਹੈ। ਬਿਨ ਨਾਮੈ ਦੁਖ ਪਾਏ। ਇਹ ਨਿਸ਼ਚੈ ਕਰਕੇ ਜਾਣ ਕੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੂੰ ਬਹੁਤੇ ਦੁੱਖ ਪਾਵੇਂਗਾ, ਡਾਢਾ ਤੈਨੂੰ ਦੁਖੀ ਹੋਣਾ ਪਵੇਗਾ। ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਦੇ ਅੰਦਰ ਫਿਰ ਮਰਨ ਹੋਵੇਗਾ, ਜਨਮ ਧਾਰਨ ਕਰੇਗਾ, ਬਾਰ-ਬਾਰ ਦੁਖੀ ਹੋਣਾ ਪਵੇਗਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਅਨ ਰਸ ਜਿਹੜੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਰਸ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ,
ਇਹਨਾਂ ਵਿਸ਼ੇ ਸੁਖਾਂ ਦੇ ਰਸਾਂ ਦੇ ਵਿੱਚ ਤੂੰ ਆਪਣੇ ਆਪ ਨੂੰ ਪਰਚਾਈ ਬੈਠਾ ਹੈ। ਸਾਧ ਸੰਗਤ ਜੀ, ਇਹ ਜਿਹੜੇ ਵਿਸ਼ਿਆਂ ਦਾ ਸੁੱਖ ਹੈ, ਇਹ ਇੱਕ ਸੰਸਾਰ ਦੇ ਨਿਰਬੁੱਧ ਜੀਵਾਂ ਦੇ ਅੰਦਰ ਹੋਣੇ ਕਰਕੇ ਮਾਰੇ ਜਾਂਦੇ ਹੈ, ਮੌਰ ਦੇ ਮੂੰਹ ਵਿੱਚ ਪੈ ਜਾਂਦੇ ਹਨ। ਮਹਾਰਾਜ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼। ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜਾਂ ਜੀਵਾਂ ਦੇ ਪੰਜ ਵਿਸ਼ੇ ਮੰਨੇ ਜਾਂਦੇ ਹੈ। ਮ੍ਰਿਗ ਕਿਹਾ ਜਾਂਦਾ ਸਾਧ ਸੰਗਤ ਜੀ ਹਿਰਨ ਨੂੰ। ਘੰਡੇ ਖੇੜੇ ਦੀ ਆਵਾਜ਼ ਸੁਣ ਕਰਕੇ ਨਾ ਇੰਨਾ ਮਸਤ ਹੋ ਜਾਂਦਾ ਹੈ ਤੇ ਸ਼ਿਕਾਰੀ ਆ ਕਰਕੇ ਉਹਨੂੰ ਪਕੜ ਲੈਂਦਾ ਹੈ, ਆਪਣੇ ਵੱਸ ਵਿੱਚ ਕਰ ਲੈਂਦਾ। ਮ੍ਰਿਗ ਮੀਨ ਕਹਿੰਦੇ ਮੱਛੀ ਨੂੰ। ਜ਼ੁਬਾਨ ਦੇ ਰਸ ਕਰਕੇ ਮਾਸ ਖਾਣ ਦੇ ਵਾਸਤੇ ਮੂੰਹ ਦੇ ਵਿੱਚ ਉਹਦੇ ਕੁੰਡੀ ਫਸ ਜਾਂਦੀ ਤੇ ਮਛੇਰਾ ਫੜ ਲੈਂਦਾ, ਮੌਰ ਦੇ ਮੂੰਹ ਵਿੱਚ ਪੈ ਜਾਂਦੀ ਹੈ। ਭ੍ਰਿੰਗ ਹੁੰਦਾ ਭੌਰਾ। ਭੌਰਾ ਸਾਧ ਸੰਗਤ ਜੀ ਕਮਲ ਦੇ ਫੁੱਲ ਦੀ ਸੁਗੰਧੀ ਮੰਨਣ ਦੇ ਵਾਸਤੇ ਬੈਠ ਜਾਂਦਾ, ਇੰਨਾ ਮਸਤ ਹੋ ਜਾਂਦਾ ਹੈ ਕਿ ਜਦੋਂ ਸੂਰਯਸਤ ਹੋ ਜਾਂਦਾ ਨਾ, ਸੂਰਜ ਛਿਪ ਜਾਂਦਾ, ਉਹਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਤੇ ਫਿਰ ਸਾਧ ਸੰਗਤ ਜੀ ਵਿੱਚ ਹੀ ਮਰ ਜਾਂਦਾ ਹੈ, ਮੌਰ ਦੇ ਮੂੰਹ ਵਿੱਚ ਪੈ ਜਾਂਦਾ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਤੇ ਪਤੰਗਾ ਸਾਧ ਸੰਗਤ ਜੀ ਲਾੜ ਦੇ ਦੁਆਲੇ ਉੱਡਦਾ ਇੰਨਾ ਮਸਤ ਹੋ ਜਾਂਦਾ, ਪ੍ਰਕਾਸ਼ ਨੂੰ ਦੇਖਦਾ ਹੋਇਆ ਅੱਗ ਦੇ ਉੱਪਰ ਹੀ ਸੜ ਜਾਂਦਾ ਹੈ। ਤੇ ਕੁੰਚਰ ਕਹਿੰਦੇ ਹਾਥੀ ਨੂੰ। ਹਾਥੀ ਜਿਹੜਾ ਸਾਧ ਸੰਗਤ ਜੀ ਜੋ ਕਾਮ ਵਾਸ਼ਨਾ ਦੇ ਅਧੀਨ ਹੋ ਕਰਕੇ ਉਹ ਵੀ ਸਾਧ ਸੰਗਤ ਜੀ ਫਿਰ ਜ਼ਿੰਦਗੀ ਭਰ ਮਹਾਵਰ ਦੇ ਕੋਲੋਂ ਕੁੰਡੇ ਸਹਾਰਦਾ ਹੈ। ਕਿੰਨਾ ਸਮਾਂ ਭੁੱਖਾ ਰੱਖ ਕਰਕੇ ਨਾ ਸਾਧ ਸੰਗਤ ਜਿਹੜੇ ਹਾਥੀ ਨੂੰ ਫੜਦੇ ਸ਼ਿਕਾਰੀ, ਜੰਗਲ ਦੇ ਵਿੱਚ ਡੂੰਘਾ ਟੋਆ ਪੁੱਟ ਕਰਕੇ ਉੱਪਰ ਕਾਨੇ ਦੀ ਛੱਤ ਬਣਾ ਕਰਕੇ ਕਾਗਜ਼ ਦੀ ਹੱਥਨੀ ਬਣਾ ਕੇ ਸਾਹਮਣੇ ਰੱਖ ਦਿੰਦੇ ਹੈ। ਟੋਏ ਵਿੱਚ ਜਦੋਂ ਡਿੱਗ ਜਾਂਦਾ ਕਾਮ ਦਾ ਅੰਨਾ ਹੋਇਆ, ਫਿਰ ਜ਼ਿੰਦਗੀ ਭਰ ਕੁੰਡੇ ਸਹਾਰਦਾ ਰਹਿੰਦਾ। ਲੰਬੇਰਾ ਸਮਾਂ ਨੂੰ ਭੁੱਖਾ ਰੱਖ ਕਰਕੇ ਫਿਰ ਉਹਨੂੰ ਆਪਣੀ ਬੋਲੀ ਆਪਣੀ ਭਾਸ਼ਾ ਸਿਖਾਉਂਦੇ ਹੈ। ਜਿਵੇਂ ਕਹਿੰਦੇ ਫਿਰ ਉਸੇ ਤਰ੍ਹਾਂ ਹੀ ਕਰਦਾ ਹੈ। ਇਸ ਪ੍ਰਕਾਰ ਕਹਿੰਦੇ ਇਹ ਇੱਕ ਵਿਸ਼ੇ ਦਾ ਸ਼ਿਕਾਰ ਹੋਣੇ ਕਰਕੇ ਪੰਜੇ ਜੀਵ ਮਾਰੇ ਜਾਂਦੇ ਹੈ। ਪਰ ਜਿਸ ਮਨੁੱਖ ਦੇ ਅੰਦਰ ਪੰਜੇ ਇਹ ਵਿਸ਼ੇ ਆ ਕਰਕੇ ਪ੍ਰਵੇਸ਼ ਹੋ ਜਾਣ, ਮਹਾਰਾਜ ਕਹਿੰਦੇ ਉਹਦਾ ਕਿੱਥੇ ਜਾ ਕੇ ਬਚਾਅ ਹੋਵੇਗਾ। ਕੋਈ ਵੀ ਸੰਸਾਰ ਦਾ ਕੋਨਾ ਨਹੀਂ ਜਿੱਥੇ ਜਾ ਕੇ ਬਚ ਜਾਵੇ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼, ਪੰਚ ਰੋਗ ਅਸਾਧ ਜਾ ਮੈਂ ਹੈ ਤਾਕੀ ਕੇਤਕ ਆਸ। ਨਾ ਸਾਧੇ ਜਾਣ ਵਾਲੇ ਵਿਸ਼ਿਆਂ ਰੂਪੀ ਰੋਗ ਜਿਹਦੇ ਪੰਜੇ ਅੰਦਰ ਆ ਕਰਕੇ ਪ੍ਰਵੇਸ਼ ਕਰ ਜਾਣ, ਉਹਦੀ ਭਲਾ ਕਿੱਥੇ ਕੋ ਆਸ ਲਗਾਈ ਜਾ ਸਕਦੀ, ਦਾ ਬਚਾਅ ਹੋਵੇਗਾ, ਨਾਮੁਮਕਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਅੰਨ ਰਸ ਮਹਿ ਭੁਲਾਇਆ। ਇਹ ਵਿਸ਼ੇ ਰਸਾਂ ਦੇ ਵੀ ਜੀਵ ਆਪਣੇ ਆਪ ਨੂੰ ਭੁਲਾਈ ਬੈਠਦਾ ਹੈ। ਸਾਧ ਸੰਗਤ ਜੀ ਮੱਛੀ ਦੀ ਤਰ੍ਹਾਂ ਜ਼ੁਬਾਨ ਦੇ ਚਸਕੇ ਲੈਂਦਾ, ਫਿਰ ਹਿਰਨ ਦੀ ਤਰ੍ਹਾਂ ਜੋ ਆਪਣੇ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਲੱਚਰਪੁਣਾ ਸੁਣਦਾ ਰਹਿੰਦਾ। ਪਤੰਗੇ ਦੀ ਤਰ੍ਹਾਂ ਸਾਧ ਸੰਗਤ ਜੀ ਟੈਲੀਵਿਜ਼ਨ ਸੀਰੀਅਲ, ਇਹ ਪਿਕਚਰਾਂ ਮੂਵੀਆਂ ਆਦਿਕ ਦੇਖਦਾ ਰਹਿੰਦਾ ਹੈ। ਫਿਰ ਇਸੇ ਪ੍ਰਕਾਰ ਇਹ ਜੀਵ ਜਿਹੜਾ ਹੈ ਸਾਧ ਸੰਗਤ ਜੀ ਮੰਦੀ ਵਾਸ਼ਨਾ ਪਰਾਏ ਵਿਭਚਾਰ ਕਰਨ ਦੇ ਵਾਸਤੇ ਹਾਥੀ ਦੀ ਤਰ੍ਹਾਂ ਇਹ ਵਿਸ਼ਿਆਂ ਦੇ ਅੰਦਰ ਆਦੀ ਹੋ ਕਰਕੇ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਭੌਰੇ ਦੀ ਤਰ੍ਹਾਂ ਸੁਗੰਧੀਆਂ ਤਰ੍ਹਾਂ ਦੀਆਂ ਮਾਨਣ ਦੇ ਵਿੱਚ ਲੱਗਾ ਰਹਿੰਦਾ। ਇਹ ਜਿਹੜੇ ਸੰਸਾਰ ਦੇ ਹੋਰ ਵਾਹਿਗੁਰੂ ਦੇ ਨਾਮ ਰਸ ਤੋਂ ਬਿਨਾਂ ਜਿਹੜੇ ਵਿਸ਼ਿਆਂ ਦੇ ਰਸ ਹੈ, ਇਹਨਾਂ ਦੇ ਵਿੱਚ ਜੀਵ ਤੂੰ ਆਪਣੇ ਆਪ ਨੂੰ ਭੁਲਾਈ ਬੈਠਾ, ਪਰ ਇਹ ਨਿਸ਼ਚੈ ਕਰਕੇ ਜਾਣਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨ ਨਾਮੈ ਦੁੱਖ ਪਾਏ। ਬਹੁਤਾ ਤੈਨੂੰ ਦੁੱਖ ਪਾਉਣਾ ਪਵੇਗਾ, ਬਾਰ ਜੰਮਣ ਮਰਨ ਦਾ ਦੁੱਖ ਪਾਵੇਂਗਾ। ਸਤਿਗੁਰ ਪੁਰਖ ਨਾ ਭੇਟਿਓ। ਗਰੀਬ ਨਵਾਜ ਪੂਰੀ ਸਤਿਗੁਰੂ ਜੀ ਨਾਲ ਤਾਂ ਤੂੰ ਮਿਲਿਆ ਹੀ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਹੀ ਨਹੀਂ ਕੀਤੀ। ਜੇ ਸੱਚੀ ਬੂਝ ਬੁਝਾਏ। ਜਿਨ੍ਹਾਂ ਸੱਚੇ ਸਤਿਗੁਰਾਂ ਨੇ ਤੈਨੂੰ ਸੱਚੀ ਸਿੱਖਿਆ ਦੇ ਕਰਕੇ ਸੱਚਾ ਪਰਮਾਤਮਾ ਦਾ ਸਰੂਪ ਬੁਝਾਉਣਾ ਸੀ, ਸੱਚੀ ਸੂਝ ਸਮਝਾਵਣੀ ਸੀ, ਸੱਚੀ ਸਿੱਖਿਆ ਦੇ ਕਰਕੇ ਮਹਾਰਾਜ ਕਹਿੰਦੇ ਤੈਨੂੰ ਸਿੱਧੇ ਰਸਤੇ ਤੇ ਪਾਉਣਾ ਸੀ, ਉਹਨਾਂ ਗਰੀਬ ਨਵਾਜ ਸਤਿਗੁਰੂ ਜੀ ਨਾਲ ਤਾਂ ਤੂੰ ਮਿਲਿਆ ਹੀ ਨਾ। ਹੋਰ ਅਧੂਰੇ ਗੁਰੂਆਂ ਦੀ ਸ਼ਰਨ ਧਾਰਨ ਕਰਦਾ ਰਿਹਾ। ਦੇ ਧਾਰੀਆਂ ਪਖੰਡੀਆਂ ਭੇਖ ਧਾਰੀਆਂ ਦੇ ਕੋਲ ਤਾਂ ਪੁੱਜ ਕਰਕੇ ਜਾਂਦਾ ਰਿਹਾ, ਪਰ ਪੂਰੇ ਸਤਿਗੁਰੂ ਜੀ ਨਾਲ ਤਾਂ ਜੀਵ ਤੂੰ ਮਿਲਿਆ ਹੀ ਨਾ। ਜਿਨ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੈਨੂੰ ਸੱਚੀ ਬੂਝ ਬੁਝਾਉਣੀ ਸੀ,
ਸੱਚੀ ਸਿੱਖਿਆ ਦੇ ਕਰਕੇ ਸੱਚੇ ਪਰਮਾਤਮਾ ਦੇ ਲੜ ਲਾਉਣਾ ਸੀ। ਏ ਮਨ ਮੇਰੇ ਬਾਬਲੇ, हे ਮੇਰੇ ਬਾਵਲੇ ਝੱਲੇ ਮਨਾ ਤੂੰ ਸੁਣਨਾ ਕਰ। ਹਰ ਰਸ ਚਖ ਸਾਧ ਪਾਏ, ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚਖ, ਤਾਂ ਹੀ ਪਰਮਾਤਮਾ ਦੇ ਸਰੂਪ ਦਾ ਆਨੰਦ, ਵਾਹਿਗੁਰੂ ਦੀ ਸ਼ਬਦ ਦਾ ਸਵਾਦ ਪਾਵੇਂਗਾ। ਆਨ ਰਸ ਲਾਗਾ ਤੂੰ ਫਿਰ ਹੈ, हे ਮਨਾ ਤੂੰ ਤਾਂ ਆਨ ਹੋਰ ਹੀ ਰਸਾਂ ਕਸਾਂ ਦੇ ਵਿੱਚ ਲੱਗਾ ਫਿਰ ਰਿਹਾ ਹੈ। ਬਿਰਥਾ ਜਨਮ ਗਵਾਏ, ਤੂੰ ਆਪਣਾ ਅਮੋਲਕ ਮਿਲਿਆ ਹੋਇਆ ਮਾਨਸ ਜਨਮ ਵਿਅਰਥ ਹੀ ਗਵਾ ਲਵੇਂਗਾ। हे ਜੀਵ ਤੂੰ ਆਪਣਾ ਅਮੋਲਕ ਮਿਲਿਆ ਹੋਇਆ ਮਨੁੱਖਾ ਜਾਮਾ ਅਜਾਈਂ ਬਤੀਤ ਕਰੀ ਜਾ ਰਿਹਾ ਹੈ, ਕਿਉਂਕਿ ਵਾਹਿਗੁਰੂ ਦੇ ਰਸ ਨੂੰ, ਪਰਮੇਸ਼ਰ ਦੇ ਨਾਮ ਰਸ ਨੂੰ ਛੱਡ ਕਰਕੇ ਹੋਰ ਸੰਸਾਰ ਦੇ ਵਿਸ਼ੇ ਰਸਾਂ ਵਿੱਚ ਪਰਚਿਆ ਹੋਇਆ ਹੈ। ਹੋਰ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਨੂੰ ਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਇਸ ਯੁਗ ਮਹਿ ਗੁਰਮੁਖ ਨਿਰਮਲੇ, ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਗੁਰਮੁਖ ਪਿਆਰੇ ਨਿਰਮਲੇ ਉਜਲ ਜੀਵਨ ਵਾਲੇ ਹਨ। ਸਚ ਨਾਮ ਰਹੇ ਲਿਵ ਲਾਏ, ਕਿਉਂਕਿ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਗਾਈ ਰੱਖਦੇ ਹਨ। ਜਿਵੇਂ ਸਾਧ ਸੰਗਤ ਜੀ, ਭਾਵੇਂ ਕਾਲੀ ਗੋਲੀ ਰਾਤ ਹੋਵੇ ਨਾ ਹਨੇਰਾ ਹੋਵੇ, ਬਹੁਤ ਗਾੜਾ ਹਨੇਰਾ ਹੋਵੇ, ਪਰ ਜਿਵੇਂ ਦੁੱਧ ਚਿੱਟਾ ਹੁੰਦਾ ਉਹ ਚਿੱਟਾ ਹੀ ਰਹਿਣਾ ਕਰਦਾ, ਕਾਲਾ ਨਹੀਂ ਹੋ ਜਾਂਦਾ। ਇਸ ਪ੍ਰਕਾਰ ਚਿੱਟੀਆਂ ਵਸਤੂਆਂ ਤੇ ਚਿੱਟੇ ਪਦਾਰਥ ਉਹ ਚਿੱਟੇ ਰਹਿਣਾ ਕਰਦੇ ਆ। ਕਾਲੀ ਗੋਲੀ ਹਨੇਰੀ ਰਾਤ ਦੇ ਕਰਕੇ ਕਾਲੇ ਨਹੀਂ ਹੋ ਜਾਂਦੇ। ਇਹ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਐਸਾ ਉਜਲ ਜੀਵਨ ਹੁੰਦਾ ਹੈ, ਭਾਵੇਂ ਜਿੰਨਾ ਮਰਜ਼ੀ ਕਲਯੁਗ ਦਾ ਭਿਆਨਕ ਸਮਾਂ ਹੋਵੇ, ਵਿਕਾਰਾਂ ਦੇ ਸਾਧ ਸੰਗਤ ਜੀ ਮਾਇਆ ਦੇ ਝੱਖੜ ਝੁੱਲਦੇ ਰਹਿਣ, ਪਰ ਗੁਰਮੁਖ ਪਿਆਰੇ ਹਿਰਦੇ ਕਰਕੇ ਉਜਲ ਦੇ ਉਜਲ ਹੀ ਰਹਿਣਾ ਕਰਦੇ ਹੈ। ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਅੰਦਰ ਗਾਫਲਤਾਈ ਛਾ ਗਈ ਹੈ, ਪਰ ਗੁਰਮੁਖਾਂ ਦਾ ਜੀਵਨ ਬੜਾ ਨਿਰਮਲ ਹੈ, ਬਹੁਤ ਉੱਚਾ ਸੁੱਚਾ ਹੈ। ਗੁਰਮੁਖ ਪਿਆਰੇ ਹਿਰਦੇ ਕਰਕੇ ਉਜਲ ਹੀ ਰਹਿੰਦੇ ਹਨ। ਬਿਨ ਕਰਮ ਕਿਛ ਪਾਈਐ ਨਹੀਂ, ਇਹ ਜੀਵ ਬਿਨਾਂ ਕਰਮਾਂ ਤੋਂ ਕਦੇ ਵੀ ਕਿਸੇ ਨੇ ਕੁਝ ਪਾਇਆ ਨਹੀਂ ਹੈ, ਨਾ ਹੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਆਪਣੇ ਬਲ ਦੇ ਨਾਲ ਕੁਝ ਵੀ ਨਹੀਂ ਪਾਈਦਾ। ਕਿਆ ਕਰ ਕਹਿਆ ਜਾਏ, ਫਿਰ ਕਿਸ ਨੂੰ ਕਿਸ ਢੰਗ ਦੇ ਨਾਲ ਕੀ ਕਿਹਾ ਜਾ ਸਕਦਾ ਹੈ, ਕੀ ਕਿਸੇ ਨੂੰ ਕੋਈ ਦੋਸ਼ ਦਿੱਤਾ ਜਾ ਸਕਦਾ ਹੈ। ਜੇ ਮੇਰੇ ਆਪਣੇ ਕਰਮ ਹੀ ਮਾੜੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਾ ਤੂੰ ਇਹ ਨਿਸ਼ਚੈ ਕਰਕੇ ਜਾਣ ਕਿ ਆਪਣੇ ਮਾੜੇ ਕਰਮ ਹੈ ਤੇ ਦੂਜਿਆਂ ਨੂੰ ਦੋਸ਼ ਕਿਸ ਵਾਸਤੇ ਦੇਣਾ ਹੈ, ਕਿਸ ਅੱਗੇ ਜਾ ਕਰਕੇ ਕਿਹਦੇ ਨਾਲ ਝਗੜਾ ਕਰਨਾ ਹੈ, ਕਿਹਦੇ ਨਾਲ ਲੜਨਾ ਹੈ, ਕਿਹਦੇ ਸਿਰ ਦੋਸ਼ ਮੜਨਾ ਨਹੀਂ। ਇਹ ਆਪਣੇ ਤੇਰੇ ਕਮਾਏ ਹੋਏ ਜੀਵ ਕਰਮ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਨੇ ਉਚਾਰਨ ਕੀਤਾ, ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ। ਇਹ ਜੀਵ ਭਾਵੇਂ ਬਹੁਤੀ ਭੱਜ ਦੌੜ ਵੀ ਕਰ ਲਵੇ ਨਾ, ਪਰ ਕਰਮਾਂ ਤੋਂ ਬਿਨਾਂ ਕੋਈ ਦਾਤ ਨਹੀਂ ਪ੍ਰਾਪਤ ਕਰ ਸਕਦਾ। ਜਦੋਂ ਤੱਕ ਪ੍ਰਮਾਤਮਾ ਜੀਵ ਦੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਅੰਗੂਰ ਨਹੀਂ ਨਾ ਫੁੱਟਦਾ, ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਰੂਪ ਨੂੰ ਵੀ ਕਦਾਚਿਤ ਨਹੀਂ ਪਾ ਸਕਦਾ। ਆਪ ਪਛਾਣ ਹੈ ਸ਼ਬਦ ਮਰਹੇ, ਇਹ ਜੀਵ ਸ਼ਬਦ ਦੁਆਰਾ ਆਪਾ ਭਾਵ ਮਾਰ ਲੈਂਦਾ, ਤਾਂ ਹੀ ਮਹਾਰਾਜ ਕਹਿੰਦੇ ਆਪਣੇ ਸਰੂਪ ਦੀ ਪਹਿਚਾਣ ਕਰਦਾ ਹੈ। ਹੰਕਾਰੀ ਬੰਦਾ ਕਦੇ ਆਪਣੇ ਸਰੂਪ ਨੂੰ ਜਾਣ ਨਹੀਂ ਸਕਦਾ। ਮਨਹੁ ਤਜ ਵਿਕਾਰ, ਹੇ ਜੀਵ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਤਜ ਤਿਆਗ ਦੇਣਾ ਕਰ। ਵਿਕਾਰਾਂ ਦਾ ਤਿਆਗ ਕਰ ਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਝੂਠ ਈਰਖਾ ਦਵੈਸ਼ ਭਾਵਨਾ ਇਤਿਆਦਿਕ ਜਿੰਨੇ ਵੀ ਵਿਕਾਰ ਹਨ, ਜਿੰਨੇ ਔਗਣ ਹਨ, ਇਹਨਾਂ ਨੂੰ ਤਿਆਗ ਦੇਣਾ ਕਰ। ਇਹਨਾਂ ਦਾ ਤਿਆਗ ਕਰਨੇ ਕਰਕੇ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਪਾ ਸਕਦਾ ਹੈ। ਗੁਰ ਸਰਣਾਈ ਭਜ ਪਏ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਭੱਜ ਕੇ ਪੈਣਾ ਕੀਤਾ, ਦੌੜ ਕਰਕੇ ਕਾਹਲੀ ਦੇ ਨਾਲ ਕਿ ਮਹਾਰਾਜ ਕਿਰਪਾ ਕਰਕੇ ਗਿਰੀ ਬਨਵਾਜ ਸਤਿਗੁਰੂ ਜੀ ਸਾਨੂੰ ਬਖਸ਼ ਲਓ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰ ਸਰਣਾਈ ਭੱਜ ਪਏ, ਭੱਜ ਕਰਕੇ ਕਾਹਲੀ ਦੇ ਨਾਲ ਦੌੜ ਕਰਕੇ ਜੋ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਗਏ ਹਨ। ਬਖਸ਼ੇ ਬਖਸ਼ਣਹਾਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਤਿੰਨਾਂ ਨੂੰ ਬਖਸ਼ ਲਿਆ ਹੈ।
ਜਿਨ੍ਹਾਂ ਨੇ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਵਾਸਤੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ। हे ਮਹਾਰਾਜ, ਸਾਡੇ ਕੀਤੇ ਹੋਏ ਗੁਨਾਹ ਕਿਰਪਾ ਕਰਕੇ ਬਖਸ਼ ਲਓ। ਮਹਾਰਾਜ, ਅਗਾਂਹ ਵਾਸਤੇ ਕਿਰਪਾ ਕਰੋ, ਸਾਨੂੰ ਸੋਝੀ ਬਖਸ਼ੋ। ਮਹਾਰਾਜ ਕਹਿੰਦੇ, ਬਖਸ਼ਣਹਾਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਤਿਨਾਂ ਦੇ ਕੀਤੇ ਹੋਏ ਗੁਨਾਹ, ਕੀਤੇ ਹੋਏ ਪਾਪ ਕਰਮ ਬਖਸ਼ ਲਏ ਹਨ। ਬਿਨ ਨਾਵੈ ਸੁਖ ਨ ਪਾਈਐ। हे ਜੀਵ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਦੇ ਆਤਮਿਕ ਸੁਖ ਨਹੀਂ ਪਾ ਸਕੇਗਾ। ਨਾ ਦੁੱਖ ਵਿੱਚ ਹੋ ਜਾਏ। ਤੇ ਨਾਮ ਤੋਂ ਬਿਨਾਂ ਨਾ ਹੀ ਤੇਰੇ ਅੰਦਰ ਦਾ ਭਾਵ ਜੰਮਣ ਤੇ ਮਰਨ ਦਾ ਦੁੱਖ ਜਾਣ ਵਾਲਾ ਹੈ, ਨਾ ਹੀ ਕਦੇ ਜੰਮਣ ਤੇ ਮਰਨ ਦੇ ਦੁੱਖ ਜਾਣ ਵਾਲੇ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾ ਹੀ ਕਦੇ ਆਤਮਿਕ ਸੁਖ ਮਿਲਣ ਵਾਲਾ ਹੈ। ਇਹੋ ਜਗ ਮਾਇਆ ਮੋਹਿ ਵਿਆਪਿਆ। ਸਤਿਗੁਰੂ ਜੀ ਕਹਿੰਦੇ ਹਨ, हे ਗੁਰਸਿੱਖੋ, ਇਹ ਸਾਰਾ ਜਗਤ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਾਇਆ ਦੇ ਮੋਹ ਦੇ ਵਿੱਚ ਵਿਆਪਿਆ, ਗਰਸਿਆ ਹੋਇਆ ਹੈ, ਉਲਝਿਆ ਹੋਇਆ ਹੈ। ਦੂਜੇ ਭਰਮ ਭੁਲਾਏ। ਦਵੈਸ਼ ਭਾਵਨਾ ਕਰਕੇ, ਦੁਬਦਾ ਵਿੱਚ ਪੈਣੇ ਕਰਕੇ ਭਰਮਾਂ ਦਾ ਸ਼ਿਕਾਰ ਹੋਇਆ, ਇਹ ਭੁੱਲਾ ਫਿਰ ਰਿਹਾ ਹੈ ਸਾਰਾ ਹੀ ਜਗਤ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਮਹਾਰਾਜ ਜੀ ਦਾ ਇੱਕ ਬਚਨ ਹੈ, ਬਿਨ ਨਾਵੈ ਜਗ ਕਮਲਾ ਫਿਰੈ। ਕਮਲਿਆਂ ਦੀ ਤਰ੍ਹਾਂ ਵੀ ਜਗਤ ਫਿਰ ਰਿਹਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਤੇ ਵਾਹਿਗੁਰੂ ਦੀ ਸਿਮਰਨ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹੋ ਜਗ ਮਾਇਆ ਮੋਹਿ ਵਿਆਪਿਆ। ਕਿਸੇ ਨੂੰ ਸਾਧ ਸੰਗਤ ਜੀ ਪਦਾਰਥ ਪ੍ਰਤੱਖ ਪੈਸੇ ਦਾ ਮੋਹ ਹੈ, ਕਿਸੇ ਨੂੰ ਪਦਾਰਥਾਂ ਦਾ, ਕਿਸੇ ਨੂੰ ਇਹ ਜੜ ਮਾਇਆ ਦਾ ਮੋਹ ਹੈ, ਤੇ ਕਿਸੇ ਨੂੰ ਚੇਤਨ ਮਾਇਆ ਦਾ ਮੋਹ ਬਣਿਆ ਹੋਇਆ ਹੈ। ਕਿਸੇ ਨੂੰ ਧੀਆਂ ਪੁੱਤਰਾਂ ਦਾ, ਸਕੇ ਸੰਬੰਧੀਆਂ ਰਿਸ਼ਤੇਦਾਰਾਂ ਦਾ ਮੋਹ ਬਣਿਆ ਹੋਇਆ ਹੈ, ਤੇ ਕਿਸੇ ਨੂੰ ਜੜ ਧਨ ਪਦਾਰਥ ਡੋਲਰਾਂ ਦਾ ਮੋਹ ਬਣਿਆ। ਮਹਾਰਾਜ ਕਹਿੰਦੇ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਜਿਹੜੇ ਸੰਸਾਰ ਦੇ ਜੀਵ ਹਨ, ਦੁਬਿਧਾ ਦਾ ਸ਼ਿਕਾਰ ਹੋ ਕਰਕੇ, ਭਰਮਾਂ ਵਿੱਚ ਪੈ ਕੇ, ਭੁਲੇਖਿਆਂ ਵਿੱਚ ਪੈ ਕੇ ਹੀ ਭਟਕ ਰਹੇ ਹਨ। ਦੁਹਾਗਣੀ ਪਿਰ ਕਾ ਸਾਰ ਨਾ ਜਾਣਹੀ। ਜਿਹੜੀ ਦੁਹਾਗਣ ਮਨਮੁਖ ਜੀਵ ਰੂਪ ਸਖੀ ਹੈ ਨਾ, ਛੁੱਟੜ ਇਸਤਰੀ ਹੈ। ਸਤਿਗੁਰੂ ਜੀ ਕਹਿੰਦੇ, ਉਸਨੇ ਵਾਹਿਗੁਰੂ ਦਾ, ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਨਹੀਂ ਜਾਣਨਾ ਕੀਤਾ। ਪਰਮੇਸ਼ਰ ਦੇ ਚਰਨਾਂ ਦਾ ਪਿਆਰ ਨਹੀਂ ਉਸਨੇ ਜਾਣਿਆ। ਫਿਰ ਕੀ ਸਾਰ ਨਾ ਜਾਣ ਹੀ ਕਿ ਮੇਰਾ ਮਾਲਕ ਸਭ ਤੋਂ ਉੱਚਾ ਤੇ ਸਭ ਤੋਂ ਸੁੱਚਾ ਹੈ। ਮੇਰਾ ਮਾਲਕ ਪਰਮਾਤਮਾ, ਸਿਰ ਦਾ ਸਾਈਂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਪਰਵਰਿਸ਼ ਕਰਨ ਵਾਲਾ, ਸਭ ਦੀ ਲੈ ਅਤਾ ਕਰਨ ਵਾਲਾ ਪਰਮੇਸ਼ਰ ਆਪ ਹੈ। ਮਨਮੁਖ ਜੀਵਾਂ ਨੇ ਕਦੇ ਜਾਣਿਆ ਨਹੀਂ ਹੈ ਕਿ ਸਾਡਾ ਮਾਲਕ ਕਿੰਨਾ ਵੱਡਾ ਹੈ, ਸਾਡੇ ਸਤਿਗੁਰੂ ਜੀ ਕਿੰਨੇ ਵੱਡੇ। ਮਹਾਰਾਜ, ਤਿੰਨਾਂ ਲੋਕਾਂ ਦੇ ਮਾਲਕ ਸਤਿਗੁਰੂ ਜੀ ਹਨ। ਕਿਆ ਕਰ ਕਰਹਿ ਸਿਗਾਰ। ਤੇ ਜੇ ਪੇਰ ਪਤੀ ਪਰਮੇਸ਼ਰ ਦੇ ਸਰੂਪ ਦੀ ਸਾਰੀ ਨਹੀਂ ਜਾਣੀ, ਤੇ ਉਹ ਮਨਮੁਖ ਛੁੱਟੜ ਦੁਹਾਗਣ ਇਸਤਰੀ ਦੇ ਕੀਤੇ ਸ਼ਿੰਗਾਰ ਕਿਸ ਕੰਮ ਆਉਣ ਵਾਲੇ ਹੈ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹੈ। ਕਿਉਂਕਿ ਉਹ ਪਤੀ ਦੀ ਸਾਰੀ ਨਹੀਂ ਜਾਣਦੀ, ਕਦਰ ਹੀ ਨਹੀਂ ਕਰਦੀ। ਤੇ ਮਹਾਰਾਜ ਕਹਿੰਦੇ, ਕੀਤੇ ਹੋ ਕਰਮ ਕਾਂਡਾਂ ਦੇ ਸ਼ਿਕਾਰ, ਜਿਹੜੇ ਕੀਤੇ ਹੋਏ ਸ਼ਿੰਗਾਰ ਹੈ ਤਨ ਦੇ ਉੱਪਰ, ਔਗਣਾਂ ਦੇ ਕੀਤੇ ਹੋਏ ਸ਼ਿੰਗਾਰ ਹੈ, ਇਹ ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹੈ। हे ਜੀਵ, ਜੇ ਪ੍ਰਮਾਤਮਾ ਦੇ ਸਰੂਪ ਦੀ ਕਦਰ ਨਹੀਂ ਜਾਣਦਾ, ਆਨ ਦਿਨ ਸਦਾ ਜਲਦੀਆ ਫਿਰਹਿ। ਐਸੀਆਂ ਮਨਮੁਖ ਦੁਹਾਗਣਾ ਜੀਵ ਰੂਪ ਸਖੀਆਂ ਰਾਤ ਵੀ ਦਿਨੇ ਵੀ ਹਿਰਦੇ ਕਰਕੇ ਸੜਦੀਆਂ ਹਨ, ਈਰਖਾ ਕਰਕੇ ਸੜਦੀਆਂ ਹਨ, ਤ੍ਰਿਸ਼ਨਾ ਦੀ ਅੱਗ ਕਰਕੇ ਸੜ ਰਹੀਆਂ ਨੇ। ਮਨਮੁਖ ਜੀਵ ਵਿਕਾਰਾਂ ਦੀ ਭੱਠੀ ਵਿੱਚ ਰਾਤ ਦਿਨ ਭੁੱਜਦੇ ਰਹਿੰਦੇ ਹੈ। ਹਰ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਨ ਦਿਨ ਜਲਦੀਆਂ ਫਿਰਹਿ। ਬਾਰ-ਬਾਰ ਸੜ ਰਹੀਆਂ ਨੇ ਮਨਮੁਖ ਜੀਵ ਰੂਪ ਸਖੀਆਂ, ਤੇ 84 ਦੀ ਜੂਨਾਂ ਵਿੱਚ ਫਿਰ ਰਹੀਆਂ ਨੇ, ਸੰਸਾਰ ਦੇ ਅੰਦਰ ਭਟਕ ਰਹੀਆਂ ਹਨ। ਸੇਜੈ ਰਵੈ ਨਾ ਪਤਾਰ। ਕਿਉਂਕਿ ਤਿੰਨਾਂ ਮਨਮੁਖ ਦੁਹਾਗਣਾ ਜੀਵ ਰੂਪ ਸਖੀਆਂ ਨੂੰ ਹਿਰਦੇ ਰੂਪ ਸੇਜਾ ਤੇ ਪਤਾਰ ਪਤੀ ਪਰਮੇਸ਼ਰ ਨਹੀਂ ਪ੍ਰਾਪਤ ਹੋ ਸਕਿਆ। ਵਾਹਿਗੁਰੂ ਜੀ ਦੇ ਸਰੂਪ ਦੀ ਤਿੰਨਾਂ ਨੂੰ ਪ੍ਰਾਪਤੀ ਨਹੀਂ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਕਰਕੇ ਉਹ ਗੁਰਮੁਖਾ ਰੂਪ ਸਖੀਆਂ ਦੇ ਵੱਲ ਦੇਖ ਕਰਕੇ ਈਰਖਾ ਦੀ ਅੱਗ ਦੀ ਵੀ ਸੜਦੀਆਂ ਰਹਿੰਦੀਆਂ ਨੇ। ਜਿਵੇਂ ਸਾਧ ਸੰਗਤ ਜੀ, ਜਿਹੜੀ ਦੁਹਾਗਣ ਛੁੱਟੜ ਇਸਤਰੀ ਹੁੰਦੀ ਹੈ ਨਾ, ਜਿਸ ਨੂੰ ਪਤੀ ਦਾ ਪਿਆਰ ਨਹੀਂ ਪ੍ਰਾਪਤ ਹੁੰਦਾ, ਉਹ ਸੁਹਾਗਣਾ ਦੇ ਵੱਲ ਦੇਖ ਕਰਕੇ ਸੜਦੀ ਰਹਿੰਦੀ ਹੈ, ਕ੍ਰਿਜਦੀ ਰਹਿੰਦੀ ਹੈ, ਹਰ ਸਮੇਂ ਈਰਖਾ ਦੀ ਅੱਗ ਦੇ ਵੀ ਸੜਦੀ ਰਹਿੰਦੀ ਹੈ।
ਤਿਵੇਂ ਮਹਾਰਾਜ ਕਹਿੰਦੇ ਮਨਮੁਖ ਜੀਵ ਰੂਪ ਸਖੀਆਂ ਜਿਹੜੀਆਂ ਛੁੱਟੜ ਇਸਤਰੀਆਂ ਨੇ, ਉਹ ਮਹਾਤਮਾ ਗੁਰਮੁਖਾਂ ਦੇ ਹਿਰਦੇ ਦਾ ਆਨੰਦ ਦੇਖ ਦੇਖ ਕਰਕੇ ਸੜਦੇ ਰਹਿੰਦੇ ਹੈ। ਇਹ ਮਨਮੁਖਾਂ ਦਾ ਸੁਭਾਅ ਹੁੰਦਾ ਹੈ। ਉਹ ਗੁਰਮੁਖਾਂ ਦੇ ਵੱਲ ਦੇਖ ਕਰਕੇ ਸੜਦੇ ਰਹਿੰਦੇ ਹੈ, ਕਿਉਂਕਿ ਗੁਰਮੁਖ ਪਿਆਰੇ ਸਾਧ ਸੰਗਤ ਜੀ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਿਆ, ਉਹ ਸਦਾ ਸ਼ਾਂਤ ਚਿਤ ਹੋ ਕਰਕੇ ਜੀਵਨ ਨਿਰਵਾਹ ਕਰਦੇ ਹੈ। ਤੇ ਮਨਮੁਖ ਹਰ ਸਮੇਂ ਸੜਦੇ ਕ੍ਰਿਜਦੇ ਰਹਿੰਦੇ ਹਨ। ਸੁਹਾਗਣੀ ਮਹਿਲ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਗੁਰਮੁਖਾਂ ਮਹਾਤਮਾ ਰੂਪ ਸੁਹਾਗਵਤੀਆਂ ਜੀਵ ਰੂਪ ਸਖੀਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪੀ ਮਹਿਲ ਨੂੰ ਪਾਇਆ ਹੈ। ਵਿੱਚ ਹੋ ਆਪ ਗਵਾਏ। ਮਹਾਰਾਜ ਜੀ ਕਿਵੇਂ ਪਾਇਆ? ਗੁਰਮੁਖਾਂ ਨੇ ਪਰਮੇਸ਼ਰ ਨੂੰ, ਸਤਿਗੁਰੂ ਜੀ ਕਹਿੰਦੇ ਵਿੱਚ ਹੋ ਆਪ ਗਵਾਏ, ਆਪਣੇ ਅੰਤਸ਼ਕਰਨ ਦੇ ਵਿੱਚੋਂ ਆਪਾ ਭਾਵ ਗਵਾ ਕਰਕੇ ਹਉਮੈ ਹੰਗਤਾ ਮਮਤਾ ਤੋਂ ਰਹਿਤ ਹੋ ਕੇ ਪਾਇਆ ਹੈ। ਗੁਰ ਸਬਦੀ ਸਿਗਾਰਿਆ। ਗੁਰੂ ਸ਼ਬਦ ਦੁਆਰਾ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸ਼ਿੰਗਾਰ ਲਿਆ, ਭਾਵ ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਹਿਰਦੇ ਨੂੰ ਸ਼ਿੰਗਾਰਿਆ ਹੈ। ਆਪਣੇ ਅੰਦਰ ਸ਼ੁਭ ਗੁਣਾ ਦੇ ਗਹਿਣੇ ਜਿਨ੍ਹਾਂ ਨੇ ਧਾਰਨ ਕਰ ਲਏ ਹਨ। ਆਪਣੇ ਸਹਲਿਆ ਮਿਲਾਏ। ਪਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਤਿੰਨਾਂ ਜੀਵ ਰੂਪ ਸਖੀਆਂ ਨੂੰ ਮਿਲਾ ਲਿਆ। ਸਹਿ ਨਾਮੀ ਸਾਧ ਸੰਗਤ ਜੀ ਪਤੀ ਦਾ ਹੈ। ਪਤੀ ਪਰਮੇਸ਼ਰ ਨੇ ਤਿੰਨਾਂ ਮਹਾਤਮਾ ਗੁਰਮੁਖਾ ਰੂਪ ਜੀਵ ਰੂਪ ਸਖੀਆਂ ਸੁਹਾਗਵਤੀਆਂ ਨੂੰ ਆਪਣੇ ਵਿੱਚ ਅਭੇਦ ਕਰ ਲਿਆ ਹੈ। ਮਰਨਾ ਮਨ ਹੋਵੇ ਸਾਰਿਆ। ਸੰਸਾਰ ਦੇ ਮਨਮੁਖ ਜੀਵਾਂ ਨੇ ਮਰਨਾ ਹੀ ਮਨ ਦੇ ਵਿੱਚੋਂ ਵਿਸਾਰ ਦਿੱਤਾ ਹੈ। ਕੇਵਲ ਇਹੋ ਮਨ ਵਿੱਚ ਬਣਾ ਕਰਕੇ ਬੈਠੇ ਹੋਏ, ਆਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ, ਅੱਗਾ ਕਿਸੇ ਨੇ ਕਿਹੜਾ ਦੇਖਿਆ ਹੈ। ਮਰਨਾ ਵੀ ਮੌਤ ਵੀ ਮਨਮੁਖਾਂ ਨੇ ਭੁਲਾ ਛੱਡੀ ਹੈ। ਮਾਇਆ ਮੋਹ ਗਵਾਰ। ਕੇਵਲ ਅਗਿਆਨਤਾ ਦੀ ਗਾਫਲਤਾਈ ਵਿੱਚ ਤੇ ਮਾਇਆ ਦੇ ਮੋਹ ਦੇ ਵਿੱਚ ਗਰਸੇ ਰਹਿੰਦੇ ਹਨ। ਮਾਇਆ ਦੀ ਮੋਹ ਮਮਤਾ ਤੇ ਅਗਿਆਨ ਦੀ ਗਾਫਲਤਾਈ ਕਰਕੇ ਮਰਨਾ ਹੀ ਜੀਵ ਨੂੰ ਭੁੱਲ ਚੁੱਕਾ ਹੈ। ਜਿਵੇਂ ਸਤਿਗੁਰੂ ਜੀ ਦਾ ਮੁਖ ਵਾਕ ਪੜ੍ਹਦੇ ਹਾਂ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਪਰ ਅੱਗੇ ਵੀ ਹਜ਼ੂਰ ਨੇ ਉਚਾਰਨ ਕੀਤਾ, ਕਹਿੰਦੇ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਜੀਵਨ ਨੂੰ ਤ੍ਰਿਗਾਕਾਰ ਹੈ, ਲਾਹਨਤਾਂ ਨੇ ਫਿਟਕਾਰਾਂ ਨੇ ਜੇ ਰੱਬ ਨੂੰ ਚੇਤੇ ਨਹੀਂ ਕਰਦਾ। ਮਰਨਾ ਵੀ ਭੁਲਾ ਦਿੱਤਾ। ਤੇ ਮਹਾਰਾਜ ਕਹਿੰਦੇ ਕੇਵਲ ਖਾ ਲਿਆ ਪੀ ਲਿਆ ਸੌ ਲਿਆ, ਐਸ਼ੋ ਆਰਾਮ ਕਰ ਲਿਆ, ਗੱਲਾਂ ਬਾਤਾਂ ਕਰ ਲਈਆਂ, ਨਿੰਦਿਆ ਚੁਗਲੀ ਕਰ ਲਈ, ਝੂਠ ਬੋਲ ਲਿਆ, ਇੱਥੋਂ ਤੱਕ ਹੀ ਸੀਮਿਤ ਹੈ। ਹੇ ਜੀਵ ਤੇਰੇ ਜੀਵਨ ਨੂੰ ਲਾਹਨਤਾਂ ਨੇ ਫਿਟਕਾਰਾਂ ਨੇ, ਪਰ ਇਹ ਜੀਵਨ ਵੀ ਕਿਹੜਾ ਰਹਿਣ ਵਾਲਾ ਹੈ, ਇਹ ਕਿਹੜਾ ਸਦਾ ਰਹਿਣਾ, ਤੂੰ ਮਰਨਾ ਹੀ ਭੁਲਾਈ ਬੈਠਾ ਹੈ। ਮਨਮੁਖ ਮਰ ਮਰ ਜੰਮਹਿ ਭੀ ਮਰਹਿ। ਮਨਮੁਖ ਜਿਹੜੇ ਮਾਦਾ ਪ੍ਰਸਤ ਜੀਵ ਹਨ, ਬਾਰ ਬਾਰ ਮਰ ਮਰ ਕੇ ਜਨਮਦੇ ਹੈ, ਫਿਰ ਜਨਮ ਧਾਰਨ ਕਰ ਕਰਕੇ ਮਰਦੇ ਹਨ। ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ। ਜਮਾਂ ਦੀਆਂ ਚੋਟਾਂ ਖਾਂਦੇ ਨੇ, ਡੰਨ ਸਹਾਰਦੇ ਨੇ, ਫਿਰ ਮੌਰ ਦੇ ਮਾਰੇ ਹੋਏ ਮਰ ਜਾਂਦੇ, ਵਾਸ਼ਨਾ ਦੇ ਵੱਜੇ ਹੋਏ ਫਿਰ ਜਨਮ ਧਾਰਨ ਕਰ ਲੈਂਦੇ ਹਨ। ਜਾਮਨਦਾਰ ਹੋਏ ਖੁਆਰ। ਜਮਾਂ ਦੇ ਫਿਰ ਦੁਆਰ ਦਰ ਤੇ ਜਾ ਕਰਕੇ ਖੱਜਲ ਖੁਆਰ ਹੁੰਦੇ ਹਨ। ਜਾਂ ਧਰਮ ਰਾਜੇ ਦੇ ਦਰ ਤੇ ਕਚਹਿਰੀ ਵਿੱਚ ਵੀ ਜਦੋਂ ਜਾਂਦੇ, ਫਿਰ ਸਾਧ ਸੰਗਤ ਜੀ ਤਿੰਨਾਂ ਮਨਮੁਖਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ। ਕਿੰਨੀਆਂ ਕਿੰਨੀਆਂ ਭੈੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਇਉਂ ਜਾਮਾਂ ਦੇ ਦਰ ਤੇ ਫਿਰ ਜੀਵਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ, ਜੀਵਾਂ ਨੂੰ ਦੁਖੀ ਹੋਣਾ ਪੈਂਦਾ ਹੈ। ਆਪ ਮਿਲਾਇਨ ਸੇ ਮਿਲੇ। ਆਪੇ ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾਇਆ ਹੈ, ਮਿਲਿਆ ਹੈ, ਉਹ ਮਿਲੇ ਹਨ। ਉਹ ਫਿਰ ਦੁਬਾਰਾ ਵਿਛੜ ਕੇ ਸੰਸਾਰ ਦੇ ਵੀ ਜਨਮੇ ਨਹੀਂ ਹੈ। ਜਿਵੇਂ ਸੂਰਜ ਦੇ ਵਿੱਚੋਂ ਕਿਰਨਾਂ ਨਿਕਲ ਕੇ ਸੂਰਜ ਦੇ ਵਿੱਚ ਅਭੇਦ ਹੋ ਜਾਂਦੀਆਂ ਨੇ, ਤਿਵੇਂ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਜੀਵਨ ਹੁੰਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹਨਾਂ ਦੀ ਜੀਵਨ ਯਾਤਰਾ ਸੰਪੂਰਨ ਹੋ ਜਾਂਦੀ ਹੈ। ਤਿੰਨਾਂ ਨੂੰ ਪ੍ਰਮਾਤਮਾ ਆਪ ਹੀ ਮਿਲਣ ਵਾਲਾ ਹੋ ਕੇ, ਮਿਲਾਉਣ ਵਾਲਾ ਹੋ ਕੇ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਗੁਰ ਸ਼ਬਦ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਸ਼ਬਦ ਦੇ ਵਿਚਾਰ ਦੁਆਰਾ ਇਹ ਸਮਝ ਪੈਂਦੀ ਹੈ ਕਿ ਪ੍ਰਮਾਤਮਾ ਆਪ ਜਿਨ੍ਹਾਂ ਤੇ ਕਿਰਪਾ ਕਰਦਾ ਹੈ,
ਉਹਨਾਂ ਨੂੰ ਆਪਣੇ ਸਰੂਪ ਦੀ ਅਭੇਦਤਾ ਦਿੰਦਾ ਹੈ। ਨਾਨਕ ਨਾਮ ਸਮਾਣੇ ਮੁਖ ਉਜਲੇ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਫਿਰ ਇਹੀ ਪੰਕਤੀ ਪੜੋ ਜੀ। ਨਾਨਕ ਨਾਮ ਸਮਾਣੇ ਮੁਖ ਉਜਲੇ। ਹਜੂਰ ਕਹਿੰਦੇ ਜਿਨ੍ਹਾਂ ਦਾ ਨਾਮ ਹੀ ਪਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ ਹੈ, ਤਿਨਾਂ ਦਾ ਲੋਕ ਪਰਲੋਕ ਦੇ ਵਿੱਚ ਮੁਖ ਉਜਲਾ ਹੈ। ਇਸ ਲੋਕ ਵਿੱਚ ਵੀ ਪਰਮਾਤਮਾ ਦੇ ਘਰ ਦੇ ਵਿੱਚ ਵੀ ਉਜਲ ਜੀਵਨ ਵਾਲੇ ਹਨ। ਤਿਤ ਸੱਚੇ ਦਰਬਾਰ। ਉਸ ਪਰਮਾਤਮਾ ਦੇ ਸੱਚੇ ਦਰਬਾਰ ਦੇ ਅੰਦਰ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਤਿੰਨਾਂ ਗੁਰਮੁਖਾਂ ਦਾ ਮੁਖ ਉਜਲਾ ਹੁੰਦਾ ਹੈ। ਪਰਮਾਤਮਾ ਦੇ ਘਰ ਵਿੱਚ ਤਿੰਨਾਂ ਦੀ ਪ੍ਰਵਾਨਗੀ ਹੈ, ਜਿਨ੍ਹਾਂ ਤੇ ਗਰੀਬ ਨਿਵਾਜ ਸਤਿਗੁਰੂ ਜੀ ਦੀ ਕਿਰਪਾ ਹੋ ਗਈ ਹੈ, ਜਿਨ੍ਹਾਂ ਦਾ ਨਾਮ ਹੀ ਪਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇੱਥੋਂ ਤੱਕ ਸਾਧ ਸੰਗਤ ਜੀ ਜੋ ਸ਼ਬਦਾਂ ਦੀ ਵਿਚਾਰ ਆਈ ਹੈ, ਅਸ਼ਟਪਦੀਆਂ ਦੇ ਸ਼ਬਦ ਜੋ 22 ਸ਼ਬਦ ਪਹਿਲੇ ਪਾਤਸ਼ਾਹ ਗਰੀਬ ਨਿਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਸਨ। ਫਿਰ 15 ਸ਼ਬਦ ਅਸ਼ਟਪਦੀਆਂ ਦੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਆਏ ਹੈ। ਤਿੰਨਾਂ ਦਾ ਜਿਹੜਾ ਕੁੱਲ ਜੋੜ ਹੈ 37 ਸ਼ਬਦ ਹੁਣ ਤੱਕ ਅਸ਼ਟਪਦੀਆਂ ਦੇ ਆ ਚੁੱਕੇ ਹੈ। ਅੱਗੇ ਹੁਣ ਗਰੀਬ ਨਿਵਾਜ ਪੰਜਵੇਂ ਪਾਤਸ਼ਾਹ ਜੀ ਦੀ ਜੋ ਸ਼ਬਦਾਂ ਦੀ ਵਿਚਾਰ ਆਵੇਗੀ, ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਓ ਮੇਲ। ਮਰਨਾ ਮਨ ਹੋਵੇ ਸਾਰਿਆ ਮਾਇਆ ਮੋਹ ਗਵਾਰ। ਮਨ ਮੁਖ ਮਰ ਮਰ ਜਮਹਿ ਪੀ ਮਰਹਿ ਜਾਮਦਰ ਹੋਏ ਖੁਆਰ। ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ। ਨਾਨਕ ਨਾਮ ਸਮਾਣੇ ਮੁਖ ਉਜਲੇ ਤਿਤ ਸੱਚੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।